परवाना जी, परवाना जी, मैं क्या परवाना जी? हाँ जी, हाँ जी, हाँ जी, गग्गी पंडित जी भी लाइन ते ने ते ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ। ਜੀ ਵੀਰ ਜੀ ਜੀ। ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, ਡੀਸੀ ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਨਹੀਂ, ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ, ਗੱਲ ਇੱਦਾਂ ਵੀ ਇਹ ਕਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ। ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ, ਹੈ ਨਾ। ਸੋ ਬਿਲਕੁਲ ਜੀ। ਦੇਖੋ, ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ, ਉਹ ਸੁਭਾਵਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ, ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਨ ਕਰਕੇ ਕੀਤਾ ਸੀ, ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ। ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਨ ਕਹਿੰਦੇ ਹਾਂ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਗੱਗੀ ਜੀ, ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦਿੱਤੀਆਂ? ਨਹੀਂ ਨਹੀਂ ਜੀ, ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ, ਗੱਲ ਇੱਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ, ਮੇਰੀ ਇੱਕ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ, ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ, ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ, ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ। ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ, ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸੇ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ, ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੋਇਆ, ਤੁਹਾਡੀ ਦੁਕਾਨ ਨਾਲ ਜੁੜਿਆ ਹੋਇਆ। ਨਹੀਂ, ਨਾਲੇ ਵੈਸੇ ਵੀ ਜਿਹੜੀ ਇਹ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ, ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਹ ਚੱਕਰ 'ਚ ਕਿਉਂ ਪਏ? ਨਹੀਂ, ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ
ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ ਐਸਐਸਪੀ ਨੂੰ ਵੀ ਜਾ ਕੇ ਕਹਿ ਕੇ ਆਏ ਆ। ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ ਵੀ ਸ਼ਿਵ ਸੈਨਾ ਤੇ ਗੁਰਪ੍ਰੀਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿਣਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ। ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਏਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪ੍ਰੀਤ ਪੰਨੂ ਨਾਲ। ਬਿਲਕੁਲ ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ, ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਅਸੀਂ ਮਾਰਚ ਕੱਢਣਾ ਖਾਲਿਸਤਾਨ ਮੁਰਦਾਬਾਦ ਦਾ, ਅਸੀਂ ਮਾਰਚ ਕੱਢਣਾ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੇ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ। ਇਹ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਤੇ ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂਹ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਆ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪਰਵਾਨਾ ਦੱਸਿਆ ਵੀ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪਰਵਾਨਾ ਜੀ, ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਸ਼ ਸਿੰਗਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਹਾਂ, ਅਸੀਂ ਇੱਥੇ ਆ, ਆ ਜੋ ਕਰਨਾ ਕਰ। ਨਹੀਂ, ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ। ਤੁਸੀਂ ਇਹ ਗੱਲ ਕਹੀ ਹੈ ਉਹ ਸਿੰਗਲੇ ਦਾ। ਪਰਮਾਨਾ ਜੀ ਇੱਕ ਮਿੰਟ, ਗੱਗੀ ਪੰਡਤ ਜੀ ਤੁਸੀਂ ਇਹ ਗੱਲ ਕਹੀ ਹੈ ਹੁਣੀ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪਰਵਾਨਾ ਜੀ ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਦੇਗਾ ਕਿਸੇ ਪਾਸੇ ਵੀ, ਨਾ ਆਉਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪਰਵਾਨਾ ਜੀ ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ ਮੈਂ ਸਵੇਰੇ 7 ਵਜੇ ਦੁਖਨਿਵਾਰਨ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਤੁਹਾਡੀ ਵੀਡੀਓ ਦੇਖ ਰਹੇ ਸੀ ਮੇਰੇ ਭਰਾ ਤੇ ਅਫਸਰਾਂ ਨਾਲ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ ਜਿਹੜੇ ਡੀਅਰ ਪਾਰਕ ਕੋਲ ਖੜੇ ਸੀ, ਉਹ ਡੀਐਸਪੀ ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁੱਖ ਨਿਵਾਰਨ ਸਾਹਿਬ ਪ੍ਰਕਰਮਾਂ 'ਚ ਬੈਠਦੇ ਹਾਂ ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ। ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਿਰ ਵਾਲੇ ਪਾਸੇ ਲੈ ਕੇ ਗਏ ਨੇ, ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ ਨਹੀਂ। ਜੇ ਉਹਦੇ ਵਿੱਚ ਮੰਦਿਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ, ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਿਰ ਵਾਲੀ ਕਾਰਵਾਈ ਦੇ ਵਿੱਚ ਪਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ, ਪਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਿਰ ਦੀ ਬੇਅਦਬੀ ਪਰਵਾਨੇ ਦੀ ਕੀਤੀ। ਦੇਖੋ ਆਪਾਂ ਸਾਰੇ ਸਹਿਰਦ ਲੋਕ ਆ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ। ਠੀਕ ਹੈ, ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੋਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ,
ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖਣਾ ਮੈਂ ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਪ੍ਰਵਾਨਾ ਜੀ ਇੱਕ ਗੱਲ ਦਾ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਨੂੰਨ ਹੈਗੇ ਸੀ ਉੱਥੇ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ ਜੀ, ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਇਹ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ ਚੱਕਿਆ ਨਹੀਂ, ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀਡੀਓ ਦੇ ਗੱਲ ਕਰ ਰਿਹਾ ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ ਬੈਠਦੇ ਆ ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦਿੱਤੀ, ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਮਿਲੀ ਹੈ ਜੀ, ਠੀਕ ਹੈ ਜੀ। ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ ਤੇ ਮੈਂ ਫੇਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜੇ ਆ। ਮੱਖੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਧੌਣ ਮੇਰੀ ਹੋਏਗੀ ਕਿਰਪਾਨ ਤੁਹਾਡੀ ਹੋਏਗੀ, ਮੈਂ ਉਸ ਗੱਲ ਦਾ ਸਜ਼ਾ ਯਾਤਰਾ ਨਹੀਂ ਆਪਾਂ ਪਹਿਲਾਂ ਹੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਤੁਸੀਂ ਅੱਗੇ ਪਰਵਾਨੇ ਦਾ ਕਿਹਾ ਵੀ ਪਰਵਾਨੇ ਨੇ ਕੰਮ ਕਰਾਇਆ, ਪਰਵਾਨਾ ਕਹਿੰਦਾ ਵੀ ਜੇ ਸਾਬਤ ਹੋ ਜਾਵੇ ਤੇ ਮੈਂ ਧੌਣ ਵਢਾ ਲੂੰਗਾ। ਤੇ ਜੇ ਮੰਨ ਲਓ ਤੁਸੀਂ ਪਹਿਲਾਂ ਵੀਡੀਓ ਤੇ ਚੈੱਕ ਕਰ ਲਓ ਫਿਰ ਉਸ ਤੋਂ ਬਾਅਦ ਬੋਲੋ ਤੁਸੀਂ ਏਡਾ ਵੱਡਾ ਉਹਨਾਂ ਦਾ ਪੱਖ ਕਿਉਂ ਪੂਰਦੇ ਪਏ ਹੋ? ਸੁਣ ਲਓ, ਤੁਸੀਂ ਦੁਪਹਿਰੀ ਦੀ ਇਹ ਗੱਲ ਕੀਤੀ ਮੇਰੇ ਨਾਲ ਜਦੋਂ ਆਪਾਂ ਕਰ ਰਹੇ ਸੀ, ਆਪਣੇ ਦੋਵੇਂ ਭਰਾਵਾਂ ਦੀ ਗੱਲ ਹੋਈ ਵੀ ਨਹੀਂ ਜੀ ਮੰਦਿਰ ਦੇ ਵਿੱਚ ਪ੍ਰਦਰਸ਼ਨਕਾਰੀ ਵੜ ਗਏ। ਪ੍ਰਦਰਸ਼ਨ ਉਸ ਰੋਡ ਤੇ ਹੋ ਹੀ ਨਹੀਂ ਸੀ ਰਿਹਾ। ਪ੍ਰਦਰਸ਼ਨ ਉਦੋਂ ਹੋਇਆ ਜਦੋਂ ਦੁਕਾਨਾਂ ਟੁੱਟੀਆਂ ਨੇ, ਜਦੋਂ ਦੁਕਾਨਾਂ ਦਾ ਪ੍ਰਸ਼ਾਦ ਟੁੱਟਿਆ ਗਿਆ। ਉਹ ਦੁਕਾਨਾਂ ਵਾਲੇ ਹੀ 10-12 ਬੰਦੇ ਨੇ, ਮੈਨੂੰ ਤੁਸੀਂ ਵੀਡੀਓ ਦਿਖਾ ਦਿਓ, ਮੈਂ ਇਕੱਲੇ ਦੁਕਾਨਦਾਰ ਦਾ ਨਾਂ ਦੱਸਦਾ ਤੁਹਾਨੂੰ। ਵੀਰ ਜੀ ਦੁਕਾਨ ਮੈਂ ਉਹੀ ਸਵਾਲ ਬਾਰ-ਬਾਰ ਕਰਦਾ ਪਿਆ, ਦੁਕਾਨ ਤੇ ਕਿਉਂ ਜਾ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ, ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ। ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ। ਉਹਨਾਂ ਵੀਡੀਓ ਨੇ, ਜੇ ਮੈਂ ਇਹ ਗੱਲ ਕਹਿ ਸਕਦਾ ਮੰਨ ਸਕਦਾ ਵੀ ਪਰਵਾਨਾ ਜੀ ਦਾ ਸਫਾਈ ਆ ਵੀ ਨਹੀਂ ਆਏ। ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਆ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ, ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਤੇ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ? ਬਿਲਕੁਲ ਹਾਂ। ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ, ਮੈਨੂੰ ਗੁਰੂ ਘਰ ਤੇ ਵਿਸ਼ਵਾਸ ਹੈ, ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ, ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ, ਆਪਾਂ ਸਾਰੇ ਪੰਜਾਬ ਦੇ ਵਾਸੀ ਹਾਂ ਤੇ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ, ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਹਤ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅੱਜ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ? ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ? ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ, ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ, ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਵਰਨਮੈਂਟ ਦੀ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ, ਧੰਨਵਾਦ ਜੀ ਮਸੂਦਾ। ਹੈਲੋ ਪਰਵਾਨਾ ਜੀ,
ਮੈਂ ਕਿਹਾ ਪਰਵਾਨਾ ਜੀ। ਹਾਂਜੀ ਹਾਂਜੀ ਹਾਂਜੀ, ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ। ਜੀ ਵੀਰ ਜੀ ਜੀ। ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, ਡੀਸੀ ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ, ਗੱਲ ਹੈ ਵੀ ਇਹ ਕਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ। ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ 'ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ, ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ, ਉਹ ਸੁਭਾਵਿਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ। ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ। ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਨ ਕਰਕੇ ਕੀਤਾ ਸੀ ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ। ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਨ ਹੋ ਕਹਿੰਦੇ ਹਾਂ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਗੱਗੀ ਜੀ, ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦੇਤੀਆਂ? ਨਹੀਂ ਨਹੀਂ ਜੀ, ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਏਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਇਹ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ, ਮੇਰੀ ਇੱਕ ਗੱਲ ਸੁਣੋ, ਮੇਰੀ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ, ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ, ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ, ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ। ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ, ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸੇ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ, ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੋਇਆ, ਤੁਹਾਡੀ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ। ਨਹੀਂ, ਨਾਲੇ ਵੈਸੇ ਵੀ ਜਿਹੜੀ ਇਹ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ, ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਸ ਚੱਕਰ 'ਚ ਕਿਉਂ ਪਏ? ਨਹੀਂ, ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ ਐਸਐਸਪੀ ਨੂੰ ਵੀ ਜਾ ਕੇ ਕਹਿ ਕੇ ਆਏ ਆ। ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ
ਵੀ ਸ਼ਿਵ ਸੈਨਾ ਤੇ ਗੁਰਪ੍ਰੀਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿੰਦਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ। ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਏਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪ੍ਰੀਤ ਪੰਨੂ ਨਾਲ। ਬਿਲਕੁਲ ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ, ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਅਸੀਂ ਮਾਰਚ ਕੱਢਣਾ, ਖਾਲਿਸਤਾਨ ਮੁਰਦਾਬਾਦ ਦਾ ਅਸੀਂ ਮਾਰਚ ਕੱਢਣਾ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੇ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਕਿ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਤੇ ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਆ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪਰਵਾਨਾ ਦੱਸ ਰਿਹਾ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪਰਵਾਨਾ ਜੀ ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਸ਼ ਸਿੰਘਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਆ, ਅਸੀਂ ਇੱਥੇ ਆ, ਆ ਜੋ ਕਰਨਾ ਕਰ ਨਹੀਂ। ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ, ਤੁਸੀਂ ਇਹ ਗੱਲ ਕਹੀ ਹੈ ਪਰਮਾਨਾ ਜੀ। ਇੱਕ ਮਿੰਟ ਗੱਗੀ ਪੰਡਤ ਜੀ, ਤੁਸੀਂ ਇਹ ਗੱਲ ਕਹੀ ਹੈ ਹੁਣੇ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪਰਵਾਨਾ ਜੀ, ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਹੈਗਾ ਕਿਸੇ ਪਾਸੇ ਵੀ, ਨਾ ਆਉਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪਰਵਾਨਾ ਜੀ, ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ, ਮੈਂ ਸਵੇਰੇ 7 ਵਜੇ ਦੁਖਨਿਵਾਰਨ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਤੁਹਾਡੀ ਸਵੇਰੇ ਵੀਡੀਓ ਦੇਖ ਰਹੇ ਸੀ ਮੇਰੇ ਭਰਾ ਤੇ ਅਫਸਰਾਂ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ ਜਿਹੜੇ ਡੀਅਰ ਪਾਰਕ ਕੋਲ ਖੜੇ ਸੀ। ਉਹ DSP ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁੱਖ ਨਿਵਾਰਨ ਸਾਹਿਬ ਪ੍ਰਕਰਮਾਂ 'ਚ ਬੈਠਦੇ ਹਾਂ ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ। ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਿਰ ਵਾਲੇ ਪਾਸੇ ਲੈ ਕੇ ਗਏ ਨੇ। ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ ਨਹੀਂ। ਜੇ ਉਹਦੇ ਵਿੱਚ ਮੰਦਿਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ। ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਿਰ ਵਾਲੀ ਕਾਰਵਾਈ ਦੇ ਵਿੱਚ ਪਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ। ਪਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਿਰ ਦੀ ਬੇਅਦਬੀ ਪਰਵਾਨੇ ਦੀ ਕੀਤੀ। ਦੇਖੋ, ਆਪਾਂ ਸਾਰੇ ਸਹਿਰਦ ਲੋਕ ਆ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ। ਠੀਕ ਹੈ, ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੋਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ, ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ।
ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਮਾਰ ਕੇ ਕਰਾਈਆਂ ਮੈਂ ਨੇ। ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਦੇਖੋ ਪਰਵਾਨਾ ਜੀ ਇੱਕ ਗੱਲ ਤਾਂ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਨੂੰਨ ਹੈਗੇ ਸੀ ਉੱਥੇ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ, ਜੀ ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਇਹ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ ਚੱਕਿਆ ਨਹੀਂ, ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀ ਐਵੇਂ ਕੋਈ ਗੱਲ ਨਾ ਲੈ ਦੇਵਾਂ। ਵੀਡੀਓ ਦੇ ਗੱਲ ਕਰ ਰਹੇ ਹਾਂ। ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ ਬੈਠਦੇ ਆ ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦੀ ਵੀ ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਇਹ ਮਿਲੀ ਹੈ ਜੀ। ਠੀਕ ਹੈ ਜੀ, ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ ਤੇ ਮੈਂ ਫੇਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜਿਆ। ਮਖੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਧੌਣ ਮੇਰੀ ਹੋਏਗੀ ਕਿਰਪਾਨ ਤੁਹਾਡੀ ਹੋਏਗੀ, ਮੈਂ ਉਸ ਗੱਲ ਦਾ ਸਜ਼ਾ ਯਾਤਰਾ ਨਹੀਂ ਆਪਾਂ ਪਹਿਲਾਂ ਹੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਤੁਸੀਂ ਅੱਗੇ ਪਰਵਾਨੇ ਦਾ ਕਿਹਾ ਵੀ ਪਰਵਾਨੇ ਨੇ ਕੰਮ ਕਰਾਇਆ। ਪਰਵਾਨਾ ਕਹਿੰਦਾ ਵੀ ਜੇ ਸਾਬਤ ਹੋ ਜਵੇ ਤੇ ਮੈਂ ਧੌਣ ਵਢਾ ਲੂੰਗਾ। ਤੇ ਜੇ ਮੰਨ ਲਓ ਤੁਸੀਂ ਪਹਿਲਾਂ ਵੀਡੀਓ ਤੇ ਚੈੱਕ ਕਰ ਲਓ ਫਿਰ ਉਸ ਤੋਂ ਬਾਅਦ ਬੋਲੋ ਤੁਸੀਂ ਐਡਾ ਵੱਡਾ ਉਹਨਾਂ ਦਾ ਪੱਖ ਕਿਉਂ ਪੂਰਦੇ ਪਏ ਹੋ? ਸੁਣ ਲਓ, ਤੁਸੀਂ ਦੁਪਹਿਰੀ ਦੀ ਇਹ ਗੱਲ ਕੀਤੀ ਮੇਰੇ ਨਾਲ ਜਦੋਂ ਆਪਾਂ ਕਰ ਰਹੇ ਸੀ, ਆਪਣੇ ਦੋਵੇਂ ਭਰਾਵਾਂ ਦੀ ਗੱਲ ਹੋਈ ਵੀ ਨਹੀਂ ਜੀ ਮੰਦਿਰ ਦੇ ਵਿੱਚ ਪ੍ਰਦਰਸ਼ਨਕਾਰੀ ਵੜ ਗਏ। ਪ੍ਰਦਰਸ਼ਨ ਉਸ ਰੋਡ ਤੇ ਹੋ ਹੀ ਨਹੀਂ ਸੀ ਰਿਹਾ। ਪ੍ਰਦਰਸ਼ਨ ਉਦੋਂ ਹੋਇਆ ਜਦੋਂ ਦੁਕਾਨਾਂ ਟੁੱਟੀਆਂ ਨੇ, ਜਦੋਂ ਦੁਕਾਨਾਂ ਦਾ ਪ੍ਰਸ਼ਾਦ ਟੁੱਟਿਆ ਗਿਆ। ਉਹ ਦੁਕਾਨਾਂ ਵਾਲੇ ਹੀ 10-12 ਬੰਦੇ ਨੇ। ਮੈਨੂੰ ਤੁਸੀਂ ਵੀਡੀਓ ਦਿਖਾ ਦਿਓ, ਮੈਂ ਇਕੱਲੇ ਦੁਕਾਨਦਾਰ ਦਾ ਨਾਂ ਦੱਸਦਾ ਤੁਹਾਨੂੰ। ਵੀਰ ਜੀ ਦੁਕਾਨ ਮੈਂ ਉਹੀ ਸਵਾਲ ਬਾਰ-ਬਾਰ ਕਰਦਾ ਪਿਆ, ਦੁਕਾਨ ਤੇ ਕਿਉਂ ਜਾ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ। ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ, ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ। ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ। ਉਹਨਾਂ ਵੀਡੀਓ ਨੇ। ਜੇ ਮੈਂ ਇਹ ਗੱਲ ਕਹਿ ਸਕਦਾ, ਮੰਨ ਸਕਦਾ ਵੀ ਪਰਵਾਨਾ ਜੀ ਦਾ ਸਫਾਈ ਆ ਵੀ ਨਹੀਂ ਆਏ। ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਆ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ। ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ? ਬਿਲਕੁਲ ਹਾਂ। ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ, ਮੈਨੂੰ ਗੁਰੂ ਘਰ ਦਾ ਵਿਸ਼ਵਾਸ ਹੈ। ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ, ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ। ਆਪਾਂ ਸਾਰੇ ਪੰਜਾਬ ਦੇ ਵਾਸੀ ਆ ਤੇ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਇਹ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ। ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਹਤ ਦੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ? ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ? ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ, ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ। ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਨਮੈਂਟ ਦੇਈ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ। ਧੰਨਵਾਦ ਜੀ ਮਖੂ ਸਾਹਿਬ। ਹੈਲੋ ਪਰਵਾਨਾ ਜੀ, ਮੈਂ ਕਿਹਾ ਪਰਵਾਨਾ ਜੀ।
ਹਾਂਜੀ 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 ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ। ਜੀ ਵੀਰ ਜੀ ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, ਡੀਸੀ ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ ਗੱਲ ਹੈ ਵੀ ਇਹ ਜਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ, ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ ਉਹ ਸੁਭਾਵਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਨ ਕਰਕੇ ਕੀਤਾ ਸੀ ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ। ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਨ ਹੋ ਕਹਿੰਦੇ ਆ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਗੱਗੀ ਜੀ ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦੇਤੀਆਂ? ਨਹੀਂ ਜੀ ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਏਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਇਹ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ ਮੇਰੀ ਇੱਕ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ। ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸਿਓਂ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੋਇਆ, ਤੁਹਾਡੀ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ। ਨਹੀਂ ਨਾਲੇ ਵੈਸੇ ਵੀ ਜਿਹੜੀ ਇਹ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ, ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਹ ਚੱਕਰ 'ਚ ਕਿਉਂ ਪਏ? ਨਹੀਂ ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ ਐਸਐਸਪੀ ਨੂੰ ਵੀ ਜਾ ਕੇ ਕਹਿ ਕੇ ਆਏ ਆ। ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ
ਵੀ ਸ਼ਿਵ ਸੈਨਾ ਤੇ ਗੁਰਪ੍ਰੀਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿੰਦਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ। ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਏਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪ੍ਰੀਤ ਪੰਨੂ ਨਾਲ। ਬਿਲਕੁਲ ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ, ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਅਸੀਂ ਮਾਰਚ ਕੱਢਣਾ, ਖਾਲਿਸਤਾਨ ਮੁਰਦਾਬਾਦ ਦਾ ਅਸੀਂ ਮਾਰਚ ਕੱਢਣਾ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੇ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ। ਇਹ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਤੇ ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂਹ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਆ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪਰਵਾਨਾ ਦੱਸ ਯਾਰ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪਰਵਾਨਾ ਜੀ ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਸ਼ ਸਿੰਗਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਹਾਂ, ਅਸੀਂ ਇੱਥੇ ਆ, ਆ ਜੋ ਕਰਨਾ ਕਰ। ਨਹੀਂ, ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ। ਤੁਸੀਂ ਇਹ ਗੱਲ ਕਹੀ ਹੈ ਪਰਮਾਨਾ ਜੀ, ਇੱਕ ਮਿੰਟ ਗੱਗੀ ਪੰਡਤ ਜੀ, ਤੁਸੀਂ ਇਹ ਗੱਲ ਕਹੀ ਹੈ ਹੁਣੀ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪਰਵਾਨਾ ਜੀ, ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਸੀਗਾ ਕਿਸੇ ਪਾਸੇ ਵੀ, ਨਾ ਆਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪਰਵਾਨਾ ਜੀ, ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ, ਮੈਂ ਸਵੇਰੇ 7 ਵਜੇ ਦੁਖਨਿਵਾਰਨ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਤੁਹਾਡੀ ਵੀਡੀਓ ਦੇਖ ਰਹੇ ਸੀ ਮੇਰੇ ਭਰਾ ਤੇ ਅਫਸਰਾਂ ਨਾਲ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ ਜਿਹੜੇ ਡੀਅਰ ਪਾਰਕ ਕੋਲ ਖੜੇ ਸੀ। ਉਹ DSP ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁਖਨਿਵਾਰਨ ਸਾਹਿਬ ਪਰਿਕਰਮਾ 'ਚ ਬੈਠਦੇ ਹਾਂ ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ। ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਿਰ ਵਾਲੇ ਪਾਸੇ ਲੈ ਕੇ ਗਏ ਨੇ। ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ ਨਹੀਂ। ਜੇ ਉਹਦੇ ਵਿੱਚ ਮੰਦਿਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ। ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਿਰ ਵਾਲੀ ਕਾਰਵਾਈ ਦੇ ਵਿੱਚ ਪਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ। ਪਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਿਰ ਦੀ ਬੇਅਦਬੀ ਪਰਵਾਨੇ ਦੀ ਕੀਤੀ। ਦੇਖੋ, ਆਪਾਂ ਸਾਰੇ ਸਹਿਰਦ ਲੋਕ ਆ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ। ਠੀਕ ਹੈ, ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੁਰਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ, ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ
ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਮਗਰ ਕਰਾਈਆਂ ਮੈਂ ਨੇ। ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਦੇਖੋ ਪਰਵਾਨਾ ਜੀ ਇੱਕ ਗੱਲ ਦਾ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਨੂੰਨ ਹੈਗੇ ਸੀ ਉੱਥੇ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ ਜੀ ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਇਹ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ ਚੱਕਿਆ ਨਹੀਂ, ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀਡੀਓ ਦੇ ਗੱਲ ਕਰ ਰਹੇ ਹਾਂ। ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ ਬੈਠਦੇ ਆ ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦਿੱਤੀ, ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਇਹ ਮਿਲੀ ਹੈ ਜੀ। ਠੀਕ ਹੈ ਜੀ, ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ ਤੇ ਮੈਂ ਫੇਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜੇ ਆ। ਮੱਖੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਧੌਣ ਮੇਰੀ ਹੋਏਗੀ ਕਿਰਪਾਨ ਤੁਹਾਡੀ ਹੋਏਗੀ, ਮੈਂ ਉਸ ਗੱਲ ਦਾ ਸਜ਼ਾ ਯਾਤਰਾ ਨਹੀਂ ਆਪਾਂ ਪਹਿਲਾਂ ਹੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਤੁਸੀਂ ਅੱਗੇ ਪਰਵਾਨੇ ਦਾ ਕਿਹਾ ਵੀ ਪਰਵਾਨੇ ਨੇ ਕੰਮ ਕਰਾਇਆ। ਪਰਵਾਨਾ ਕਹਿੰਦਾ ਵੀ ਜੇ ਸਾਬਤ ਹੋ ਜਾਵੇ ਤੇ ਮੈਂ ਧੌਣ ਵਢਾ ਲੂੰਗਾ। ਤੇ ਜੇ ਮੰਨ ਲਓ ਤੁਸੀਂ ਪਹਿਲਾਂ ਵੀਡੀਓ ਤੇ ਚੈੱਕ ਕਰ ਲਓ ਫਿਰ ਉਸ ਤੋਂ ਬਾਅਦ ਬੋਲੋ ਤੁਸੀਂ ਐਡਾ ਵੱਡਾ ਉਹਨਾਂ ਦਾ ਪੱਖ ਕਿਉਂ ਪੂਰਦੇ ਪਏ ਹੋ? ਸੁਣ ਲਓ, ਤੁਸੀਂ ਦੁਪਹਿਰੀ ਦੀ ਇਹ ਗੱਲ ਕੀਤੀ ਮੇਰੇ ਨਾਲ ਜਦੋਂ ਆਪਾਂ ਕਰ ਰਹੇ ਸੀ, ਆਪਣੇ ਦੋਵੇਂ ਭਰਾਵਾਂ ਦੀ ਗੱਲ ਹੋਈ ਵੀ ਨਹੀਂ ਜੀ ਮੰਦਿਰ ਦੇ ਵਿੱਚ ਪ੍ਰਦਰਸ਼ਨਕਾਰੀ ਵੜ ਗਏ। ਪ੍ਰਦਰਸ਼ਨ ਉਸ ਰੋਡ ਤੇ ਹੋ ਹੀ ਨਹੀਂ ਸੀ ਰਿਹਾ। ਪ੍ਰਦਰਸ਼ਨ ਉਦੋਂ ਹੋਇਆ ਜਦੋਂ ਦੁਕਾਨਾਂ ਟੁੱਟੀਆਂ ਨੇ, ਜਦੋਂ ਦੁਕਾਨਾਂ ਦਾ ਪ੍ਰਸ਼ਾਦ ਟੁੱਟਿਆ ਗਿਆ। ਉਹ ਦੁਕਾਨਾਂ ਵਾਲੇ ਹੀ 10-12 ਬੰਦੇ ਨੇ। ਮੈਨੂੰ ਤੁਸੀਂ ਵੀਡੀਓ ਦਿਖਾ ਦਿਓ, ਮੈਂ ਇਕੱਲੇ ਦੁਕਾਨਦਾਰ ਦਾ ਨਾਂ ਦੱਸਦਾ ਤੁਹਾਨੂੰ। ਵੀਰ ਜੀ ਦੁਕਾਨ ਮੈਂ ਉਹੀ ਸਵਾਲ ਬਾਰ-ਬਾਰ ਕਰਦਾ ਪਿਆ, ਦੁਕਾਨ ਤੇ ਕਿਉਂ ਜਾ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ। ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ। ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ। ਉਹਨਾਂ ਵੀਡੀਓ ਨੇ। ਜੇ ਮੈਂ ਇਹ ਗੱਲ ਕਹਿ ਸਕਦਾ, ਮੰਨ ਸਕਦਾ ਵੀ ਪਰਵਾਨਾ ਜੀ ਦਾ ਸਫਾਈ ਆ ਵੀ ਨਹੀਂ ਆਏ। ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਆ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ। ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ? ਬਿਲਕੁਲ। ਹਾਂ, ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ। ਮੈਨੂੰ ਗੁਰੂ ਘਰ ਤੇ ਵਿਸ਼ਵਾਸ ਹੈ, ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ, ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ, ਆਪਾਂ ਸਾਰੇ ਪੰਜਾਬ ਦੇ ਵਾਸੀ ਆ ਤੇ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ, ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਹਤ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ? ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ? ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ। ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ, ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ, ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਵਰਨਮੈਂਟ ਦੀ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ, ਧੰਨਵਾਦ ਜੀ ਮਸੂਦਾ। ਹੈਲੋ ਪਰਵਾਨਾ ਜੀ, ਮੈਂ ਕਿਹਾ ਪਰਵਾਨਾ ਜੀ
ਹਾਂਜੀ 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 ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ। ਜੀ ਵੀਰ ਜੀ ਜੀ ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਮਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, ਡੀਸੀ ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ ਗੱਲ ਹੈ ਵੀ ਇਹ ਕਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ। ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ 'ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ ਉਹ ਸੁਭਾਵਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਹੀ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ SSP ਸਾਹਿਬ ਨਾਲ ਵਚਨ ਹੋਇਆ ਸੀ ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਣ ਕਰਕੇ ਕੀਤਾ ਸੀ ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ। ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਣ ਹੋ ਕਹਿੰਦੇ ਹਾਂ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਗੱਗੀ ਜੀ ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦੇਤੀਆਂ? ਨਹੀਂ ਨਹੀਂ ਜੀ ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਏਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ ਮੇਰੀ ਇੱਕ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ। ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸੇ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੋਇਆ, ਤੁਹਾਡੀ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ। ਨਹੀਂ ਨਾਲੇ ਵੈਸੇ ਵੀ ਜਿਹੜੀ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਸ ਚੱਕਰ 'ਚ ਕਿਉਂ ਪਏ? ਨਹੀਂ ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ SSP ਨੂੰ ਵੀ ਜਾ ਕੇ ਕਹਿ ਕੇ ਆਏ ਆ। ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ
ਵੀ ਸ਼ਿਵ ਸੈਨਾ ਤੇ ਗੁਰਪ੍ਰੀਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿਣਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ। ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਏਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ, ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪ੍ਰੀਤ ਪੰਨੂ ਨਾਲ। ਬਿਲਕੁਲ ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ, ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਅਸੀਂ ਮਾਰਚ ਕੱਢਣਾ, ਖਾਲਿਸਤਾਨ ਮੁਰਦਾਬਾਦ ਦਾ ਅਸੀਂ ਮਾਰਚ ਕੱਢਣਾ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੀਆਂ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ। ਇਹ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂਹ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਹਾਂ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪਰਵਾਨਾ ਦੱਸਿਆ ਵੀ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ, ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪਰਵਾਨਾ ਜੀ, ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਸ਼ ਸਿੰਗਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਹਾਂ, ਅਸੀਂ ਇੱਥੇ ਹਾਂ, ਆਹ ਜੋ ਕਰਨਾ ਕਰ। ਨਹੀਂ, ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ। ਤੁਸੀਂ ਇਹ ਗੱਲ ਕਹੀ ਹੈ ਪਰਮਾਨਾ ਜੀ, ਇੱਕ ਮਿੰਟ ਗੱਗੀ ਪੰਡਤ ਜੀ, ਤੁਸੀਂ ਇਹ ਗੱਲ ਕਹੀ ਹੈ ਹੁਣੀ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪਰਵਾਨਾ ਜੀ, ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਹੈਗਾ ਕਿਸੇ ਪਾਸੇ ਵੀ, ਨਾ ਆਉਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪਰਵਾਨਾ ਜੀ, ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ, ਮੈਂ ਸਵੇਰੇ 7 ਵਜੇ ਦੁਖਨਿਵਾਰਨ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਬਚਨ ਵੀਡੀਓ ਦੇਖ ਰਹੇ ਸੀ, ਮੇਰੇ ਭਰਾ ਤੇ ਅਫਸਰਾਂ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ, ਜਿਹੜੇ ਡੀਅਰ ਪਾਰਕ ਕੋਲ ਖੜੇ ਸੀ, ਉਹ DSP ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁੱਖ ਨਿਵਾਰਨ ਸਾਹਿਬ ਪ੍ਰਕਰਮਾਂ 'ਚ ਬੈਠਦੇ ਹਾਂ ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ, ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਰ ਵਾਲੇ ਪਾਸੇ ਲੈ ਕੇ ਗਏ ਨੇ। ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ ਨਹੀਂ। ਜੇ ਉਹਦੇ ਵਿੱਚ ਮੰਦਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ, ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਰ ਵਾਲੀ ਕਾਰਵਾਈ ਦੇ ਵਿੱਚ ਪਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ, ਪਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਰ ਦੀ ਬੇਅਦਬੀ ਪਰਵਾਨੇ ਦੀ ਕੀਤੀ। ਦੇਖੋ, ਆਪਾਂ ਸਾਰੇ ਸਹਿਰਦ ਲੋਕ ਹਾਂ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ, ਠੀਕ ਹੈ। ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੋਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ, ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ
ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਮਗਰ ਕਰਾਈਆਂ ਮੈਂ ਨੇ। ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਦੇਖੋ ਪਰਵਾਨਾ ਜੀ ਇੱਕ ਗੱਲ ਤਾਂ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਨੂੰਨ ਹੈਗੇ ਸੀ ਉੱਥੇ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ ਜੀ ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਇਹ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ ਚੱਕਿਆ ਨਹੀਂ, ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀਡੀਓ ਦੇ ਗੱਲ ਕਰ ਰਹੇ ਹਾਂ। ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ ਬੈਠਦੇ ਆ ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦੀ ਵੀ ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਇਹ ਮਿਲੀ ਹੈ ਜੀ। ਠੀਕ ਹੈ ਜੀ, ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ ਤੇ ਮੈਂ ਫਿਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜਿਆ, ਮੱਖੂ ਜੀ ਮੈਂ ਤੁਹਾਨੂੰ ਆ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ, ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ। ਉਹਨਾਂ ਵੀਡੀਓ ਨੇ। ਜੇ ਮੈਂ ਇਹ ਗੱਲ ਕਹਿ ਸਕਦਾ ਮੰਨ ਸਕਦਾ ਵੀ ਪਰਵਾਨਾ ਜੀ ਦਾ ਸਫਾਈ ਆ ਵੀ ਨਹੀਂ ਆਏ, ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਆ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ, ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਤੇ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ। ਬਿਲਕੁਲ ਬਿਲਕੁਲ। ਹਾਂ, ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ, ਮੈਨੂੰ ਗੁਰੂ ਘਰ ਤੇ ਵਿਸ਼ਵਾਸ ਹੈ, ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ, ਆਪਾਂ ਸਾਰੇ ਪੰਜਾਬ ਦੇ ਵਾਸੀ ਹਾਂ ਤੇ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ, ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਰਫ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅੱਜ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ, ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਕਿ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ। ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ, ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਵਰਨਮੈਂਟ ਦੀ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ, ਧੰਨਵਾਦ ਜੀ ਮਖੂਦਾ। ਹੈਲੋ ਪਰਵਾਨਾ ਜੀ, ਮੈਂ ਕਿਹਾ ਪਰਵਾਨਾ ਜੀ। ਹਾਂਜੀ ਹਾਂਜੀ ਹਾਂਜੀ, ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ। ਜੀ ਵੀਰ ਜੀ। ਜੀ ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, ਡੀਸੀ ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ, ਗੱਲ ਹੈ ਵੀ ਇਹ ਕਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ। ਸਵੇਰ ਦੇ 10 ਵਜੇ ਤੋਂ ਲੈ ਕੇ
ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ, ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ, ਉਹ ਸੁਭਾਵਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਹੀ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ, ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਨ ਕਰਕੇ ਕੀਤਾ ਸੀ, ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ। ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਨ ਹੋ ਕਹਿੰਦੇ ਹਾਂ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਜੱਗੀ ਜੀ, ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦੇਤੀਆਂ? ਨਹੀਂ ਜੀ, ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਇੱਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਇਹ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ, ਮੇਰੀ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ, ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ, ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ, ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ। ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ, ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸੇ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ, ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੋਇਆ, ਤੁਹਾਡੀ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ। ਨਹੀਂ, ਨਾਲੇ ਵੈਸੇ ਵੀ ਜਿਹੜੀ ਇਹ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ, ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਹ ਚੱਕਰ 'ਚ ਕਿਉਂ ਪਏ? ਨਹੀਂ, ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ ਐਸਐਸਪੀ ਨੂੰ ਵੀ ਜਾ ਕੇ ਕਹਿ ਕੇ ਆਏ ਆ। ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ ਵੀ ਸ਼ਿਵ ਸੈਨਾ ਤੇ ਗੁਰਪਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿੰਦਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ। ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਏਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪਤਵੰਤ ਪੰਨੂ ਨਾਲ। ਬਿਲਕੁਲ ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ,
ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਵੀ ਅਸੀਂ ਮਾਰਚ ਕੱਢਣਾ, ਖਾਲਿਸਤਾਨ ਮੁਰਦਾਬਾਦ ਦਾ ਅਸੀਂ ਮਾਰਚ ਕੱਢਣਾ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੀਆਂ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਤੇ ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ, ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਆ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪਰਵਾਨਾ ਦੱਸਿਆ ਵੀ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ, ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪਰਵਾਨਾ ਜੀ, ਪਰਵਾਨਾ ਜੀ ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਕ ਸਿੰਗਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਹਾਂ, ਅਸੀਂ ਇੱਥੇ ਹਾਂ, ਆਹ ਜੋ ਕਰਨਾ ਕਰ। ਨਹੀਂ, ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ। ਤੁਸੀਂ ਇਹ ਗੱਲ ਕਹੀ ਹੈ ਉਹ ਸਿੰਗਲੇ ਦਾ। ਪਰਮਾਨਾ ਜੀ ਇੱਕ ਮਿੰਟ, ਗੱਗੀ ਪੰਡਤ ਜੀ ਤੁਸੀਂ ਇਹ ਗੱਲ ਕਹੀ ਹੈ ਹੁਣੀ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ-ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪਰਵਾਨਾ ਜੀ ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਸੀਗਾ ਕਿਸੇ ਪਾਸੇ ਵੀ, ਨਾ ਆਉਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪਰਵਾਨਾ ਜੀ ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ ਮੈਂ ਸਵੇਰੇ 7 ਵਜੇ ਦੁਖਨਿਵਾਰਨ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਵੀਡੀਓ ਦੇਖ ਰਹੇ ਸੀ, ਮੇਰੇ ਭਰਾ ਤੇ ਅਫਸਰਾਂ ਨਾਲ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ ਜਿਹੜੇ ਡੀਅਰ ਪਾਰਕ ਕੋਲ ਖੜੇ ਸੀ। ਉਹ DSP ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁੱਖ ਨਿਵਾਰਨ ਸਾਹਿਬ ਪ੍ਰਕਰਮਾਂ 'ਚ ਬੈਠਦੇ ਹਾਂ ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ। ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਿਰ ਵਾਲੇ ਪਾਸੇ ਲੈ ਕੇ ਗਏ ਨੇ। ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ। ਜੇ ਉਹਦੇ ਵਿੱਚ ਮੰਦਿਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ। ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਿਰ ਵਾਲੀ ਕਾਰਵਾਈ ਦੇ ਵਿੱਚ ਪਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ। ਪਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਿਰ ਦੀ ਬੇਅਦਬੀ ਪਰਵਾਨੇ ਦੀ ਕੀਤੀ। ਦੇਖੋ, ਆਪਾਂ ਸਾਰੇ ਸਹਿਰਦ ਲੋਕ ਹਾਂ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ। ਠੀਕ ਹੈ, ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੁਰਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ, ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖਣਾ। ਮੈਂ ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾਏ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਪਰਵਾਨਾ ਦੀ ਇੱਕ ਗੱਲ ਤਾਂ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਰਨੂੰਨ ਹੈਗੇ ਸੀ ਉੱਥੇ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ, ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ, ਚੱਕਿਆ ਨਹੀਂ,
ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀਡੀਓ ਤੇ ਗੱਲ ਕਰ ਰਹੇ ਹਾਂ। ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ, ਬੈਠਦੇ ਆ, ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦੀ, ਵੀ ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਇਹ ਮਿਲੀ ਹੈ ਜੀ। ਠੀਕ ਹੈ ਜੀ। ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ। ਤੇ ਮੈਂ ਫਿਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜਿਆ। ਮੱਖੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਧੌਣ ਮੇਰੀ ਹੋਏਗੀ, ਕਿਰਪਾਨ ਤੁਹਾਡੀ ਹੋਏਗੀ, ਮੈਂ ਉਸ ਗੱਲ ਦਾ ਸਜ਼ਾ ਯਾਤਰਾ। ਨਹੀਂ ਆਪਾਂ ਪਹਿਲਾਂ ਹੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਤੁਸੀਂ ਅੱਗੇ ਪਰਵਾਨੇ ਦਾ ਕਿਹਾ ਵੀ ਪਰਵਾਨੇ ਨੇ ਕੰਮ ਕਰਾਇਆ। ਪਰਵਾਨਾ ਕਹਿੰਦਾ ਵੀ ਜੇ ਸਾਬਤ ਹੋ ਜਾਵੇ ਤੇ ਮੈਂ ਧੌਣ ਵਢਾ ਲੂੰਗਾ। ਤੇ ਜੇ ਮੰਨ ਲਓ ਤੁਸੀਂ ਪਹਿਲਾਂ ਵੀਡੀਓ ਤੇ ਚੈੱਕ ਕਰ ਲਓ, ਫਿਰ ਉਸ ਤੋਂ ਬਾਅਦ ਬੋਲੋ ਤੁਸੀਂ ਐਡਾ ਵੱਡਾ ਉਹਨਾਂ ਦਾ ਪੱਖ ਕਿਉਂ ਪੂਰਦੇ ਪਏ ਹੋ? ਸੁਣ ਲਓ, ਤੁਸੀਂ ਦੁਪਹਿਰੀ ਦੀ ਇਹ ਗੱਲ ਕੀਤੀ ਮੇਰੇ ਨਾਲ ਜਦੋਂ ਆਪਾਂ ਕਰ ਰਹੇ ਸੀ, ਆਪਣੇ ਦੋਵੇਂ ਭਰਾਵਾਂ ਦੀ ਗੱਲ ਹੋਈ ਵੀ ਨਹੀਂ ਜੀ ਮੰਦਿਰ ਦੇ ਵਿੱਚ ਪ੍ਰਦਰਸ਼ਨਕਾਰੀ ਵੜ ਗਏ। ਪ੍ਰਦਰਸ਼ਨ ਉਸ ਰੋਡ ਤੇ ਹੋ ਹੀ ਨਹੀਂ ਸੀ ਰਿਹਾ। ਪ੍ਰਦਰਸ਼ਨ ਉਦੋਂ ਹੋਇਆ ਜਦੋਂ ਦੁਕਾਨਾਂ ਟੁੱਟੀਆਂ ਨੇ, ਜਦੋਂ ਦੁਕਾਨਾਂ ਦਾ ਪ੍ਰਸ਼ਾਦ ਟੁੱਟਿਆ ਗਿਆ। ਉਹ ਦੁਕਾਨਾਂ ਵਾਲੇ ਹੀ 10-12 ਬੰਦੇ ਨੇ। ਮੈਂ ਤੁਸੀਂ ਵੀਡੀਓ ਦਿਖਾ ਦਿਓ, ਮੈਂ ਇਕੱਲੇ ਦੁਕਾਨਦਾਰ ਦਾ ਨਾਂ ਦੱਸਦਾ ਤੁਹਾਨੂੰ। ਵੀਰ ਜੀ ਦੁਕਾਨ ਮੈਂ ਉਹੀ ਸਵਾਲ ਬਾਰ-ਬਾਰ ਕਰਦਾ ਪਿਆ, ਦੁਕਾਨ ਤੇ ਕਿਉਂ ਜਾ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ। ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁਤ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ, ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ। ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ ਉਹਨਾਂ ਵੀਡੀਓ ਨੇ। ਜੇ ਮੈਂ ਇਹ ਗੱਲ ਕਹਿ ਸਕਦਾ, ਮੰਨ ਸਕਦਾ ਵੀ ਪਰਵਾਨਾ ਜੀ ਦਾ ਸਫਾਈ ਆ ਵੀ ਨਹੀਂ ਆਏ। ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਹੈ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ। ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ। ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ? ਬਿਲਕੁਲ ਹਾਂ। ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ, ਮੈਨੂੰ ਗੁਰੂ ਘਰ ਦਾ ਵਿਸ਼ਵਾਸ ਹੈ, ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ, ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ। ਆਪਾਂ ਸਾਰੇ ਪੰਜਾਬ ਦੇ ਵਾਸੀ ਹਾਂ ਤੇ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਇਹ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ। ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਹਤ ਦੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ? ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ? ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ। ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ, ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ। ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਨਮੈਂਟ ਦੇਈ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ। ਧੰਨਵਾਦ ਜੀ ਮਖੂ ਸਾਹਿਬ। ਹੈਲੋ ਪਰਵਾਨਾ ਜੀ, ਮੈਂ ਕਿਹਾ ਪਰਵਾਨਾ ਜੀ। ਹਾਂਜੀ ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ ਜੀ। ਵੀਰ ਜੀ ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, DC ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ, ਗੱਲ ਹੈ ਵੀ ਇਹ ਜਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ
ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ, ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ, ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ, ਉਹ ਸੁਭਾਵਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ, ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਣ ਕਰਕੇ ਕੀਤਾ ਸੀ, ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ, ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਣ ਹੋ ਕਹਿੰਦੇ ਆ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਜੱਗੀ ਜੀ, ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦਿੱਤੀਆਂ? ਨਹੀਂ ਨਹੀਂ ਜੀ, ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਏਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਇਹ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ, ਮੇਰੀ ਇੱਕ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ, ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ, ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ, ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ, ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ, ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸੇ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ, ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੈ, ਤੁਹਾਡੀ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ। ਨਹੀਂ, ਨਾਲੇ ਵੈਸੇ ਵੀ ਜਿਹੜੀ ਇਹ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ, ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਹ ਚੱਕਰ 'ਚ ਕਿਉਂ ਪਏ? ਨਹੀਂ, ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ ਐਸਐਸਪੀ ਨੂੰ ਵੀ ਜਾ ਕੇ ਕਹਿ ਕੇ ਆਏ ਆ, ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ ਵੀ ਸ਼ਿਵ ਸੈਨਾ ਤੇ ਗੁਰਪਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿੰਦਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ, ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਵੇਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ, ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪਤਵੰਤ ਪੰਨੂ ਨਾਲ। ਬਿਲਕੁਲ, ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ
ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ, ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਵੀ ਅਸੀਂ ਮਾਰਚ ਕੱਢਣਾ ਹੈ, ਖਾਲਿਸਤਾਨ ਮੁਰਦਾਬਾਦ ਦਾ ਅਸੀਂ ਮਾਰਚ ਕੱਢਣਾ ਹੈ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੇ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪ੍ਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਤੇ ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ, ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂਹ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪ੍ਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਹਾਂ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪ੍ਰਵਾਨਾ ਦੱਸਿਆ ਵੀ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ, ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪ੍ਰਵਾਨਾ ਜੀ, ਪ੍ਰਵਾਨਾ ਜੀ ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਸ਼ ਸਿੰਘਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਹਾਂ, ਅਸੀਂ ਇੱਥੇ ਹਾਂ, ਆ ਜੋ ਕਰਨਾ ਕਰ। ਨਹੀਂ, ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ। ਤੁਸੀਂ ਇਹ ਗੱਲ ਕਹੀ ਹੈ ਪ੍ਰਵਾਨਾ ਜੀ, ਇੱਕ ਮਿੰਟ ਗੱਗੀ ਪੰਡਤ ਜੀ, ਤੁਸੀਂ ਇਹ ਗੱਲ ਕਹੀ ਹੈ ਹੁਣੇ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ-ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪ੍ਰਵਾਨਾ ਜੀ, ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪ੍ਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਦੇਗਾ ਕਿਸੇ ਪਾਸੇ ਵੀ, ਨਾ ਆਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪ੍ਰਵਾਨਾ ਜੀ, ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ, ਮੈਂ ਸਵੇਰੇ 7 ਵਜੇ ਦੁਖਨਿਵਾਰਨ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਤੁਹਾਡੀ ਵੀਡੀਓ ਦੇਖ ਰਹੇ ਸੀ ਮੇਰੇ ਭਰਾ ਤੇ ਅਫਸਰਾਂ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ, ਜਿਹੜੇ ਡੀਅਰ ਪਾਰਕ ਕੋਲ ਖੜੇ ਸੀ, ਉਹ DSP ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁਖਨਿਵਾਰਨ ਸਾਹਿਬ ਪ੍ਰਕਰਮਾਂ 'ਚ ਬੈਠਦੇ ਹਾਂ ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ। ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਿਰ ਵਾਲੇ ਪਾਸੇ ਲੈ ਕੇ ਗਏ ਨੇ, ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ ਨਹੀਂ। ਜੇ ਉਹਦੇ ਵਿੱਚ ਮੰਦਿਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ, ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਿਰ ਵਾਲੀ ਕਾਰਵਾਈ ਦੇ ਵਿੱਚ ਪ੍ਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪ੍ਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ, ਪ੍ਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਿਰ ਦੀ ਬੇਅਦਬੀ ਪ੍ਰਵਾਨੇ ਦੀ ਕੀਤੀ। ਦੇਖੋ, ਆਪਾਂ ਸਾਰੇ ਸਹਿਰਦ ਲੋਕ ਆ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ। ਠੀਕ ਹੈ, ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੋਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ, ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖਣਾ। ਮੈਂ ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਪ੍ਰਵਾਨਾ ਜੀ ਇੱਕ ਗੱਲ ਦਾ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਰਨੂੰਨ ਹੈਗੇ ਸੀ ਉੱਥੇ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ, ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ, ਚੱਕਿਆ ਨਹੀਂ,
ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀ ਐਵੇਂ ਦੀ ਮੈਂ ਵੀਡੀਓ ਦੇ ਗੱਲ ਕਰ ਰਿਹਾ। ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ ਬੈਠਦੇ ਆ ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦੀ ਵੀ ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਇਹ ਮਿਲੀ ਹੈ ਜੀ। ਠੀਕ ਹੈ ਜੀ। ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ ਤੇ ਮੈਂ ਫਿਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜੇ ਆ। ਮੱਖੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਧੌਣ ਮੇਰੀ ਹੋਏਗੀ, ਕਿਰਪਾਨ ਤੁਹਾਡੀ ਹੋਏਗੀ, ਮੈਂ ਉਸ ਗੱਲ ਦਾ ਸਜ਼ਾ ਯਾਤਰਾ। ਨਹੀਂ ਆਪਾਂ ਪਹਿਲਾਂ ਹੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਤੁਸੀਂ ਅੱਗੇ ਪਰਵਾਨੇ ਦਾ ਕਿਹਾ ਵੀ ਪਰਵਾਨੇ ਨੇ ਕੰਮ ਕਰਾਇਆ। ਪਰਵਾਨਾ ਕਹਿੰਦਾ ਵੀ ਜੇ ਸਾਬਤ ਹੋ ਜਾਵੇ ਤੇ ਮੈਂ ਧੌਣ ਵਢਾ ਲੂੰਗਾ। ਤੇ ਜੇ ਮੰਨ ਲਓ ਤੁਸੀਂ ਪਹਿਲਾਂ ਵੀਡੀਓ ਤੇ ਚੈੱਕ ਕਰ ਲਓ ਫਿਰ ਉਸ ਤੋਂ ਬਾਅਦ ਬੋਲੋ ਤੁਸੀਂ ਏਡਾ ਵੱਡਾ ਉਹਨਾਂ ਦਾ ਪੱਖ ਕਿਉਂ ਪੂਰਦੇ ਪਏ ਹੋ? ਸੁਣ ਲਓ, ਤੁਸੀਂ ਦੁਪਹਿਰੀ ਦੀ ਇਹ ਗੱਲ ਕੀਤੀ ਮੇਰੇ ਨਾਲ ਜਦੋਂ ਆਪਾਂ ਕਰ ਰਹੇ ਸੀ, ਆਪਣੇ ਦੋਵੇਂ ਭਰਾਵਾਂ ਦੀ ਗੱਲ ਹੋਈ ਵੀ ਨਹੀਂ ਜੀ ਮੰਦਿਰ ਦੇ ਵਿੱਚ ਪ੍ਰਦਰਸ਼ਨਕਾਰੀ ਵੜ ਗਏ। ਪ੍ਰਦਰਸ਼ਨ ਉਸ ਰੋਡ ਤੇ ਹੋ ਹੀ ਨਹੀਂ ਸੀ ਰਿਹਾ। ਪ੍ਰਦਰਸ਼ਨ ਉਦੋਂ ਹੋਇਆ ਜਦੋਂ ਦੁਕਾਨਾਂ ਟੁੱਟੀਆਂ ਨੇ, ਜਦੋਂ ਦੁਕਾਨਾਂ ਦਾ ਪ੍ਰਸ਼ਾਦ ਟੁੱਟਿਆ ਗਿਆ। ਉਹ ਦੁਕਾਨਾਂ ਵਾਲੇ ਹੀ 10-12 ਬੰਦੇ ਨੇ। ਮੈਨੂੰ ਤੁਸੀਂ ਵੀਡੀਓ ਦਿਖਾ ਦਿਓ, ਮੈਂ ਇਕੱਲੇ ਦੁਕਾਨਦਾਰ ਦਾ ਨਾਂ ਦੱਸਦਾ ਤੁਹਾਨੂੰ। ਵੀਰ ਜੀ ਦੁਕਾਨ ਮੈਂ ਉਹੀ ਸਵਾਲ ਬਾਰ-ਬਾਰ ਕਰਦਾ ਪਿਆ, ਦੁਕਾਨ ਤੇ ਕਿਉਂ ਜਾ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ। ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ, ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ। ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ। ਉਹਨਾਂ ਵੀਡੀਓ ਨੇ। ਜੇ ਮੈਂ ਇਹ ਗੱਲ ਕਹਿ ਸਕਦਾ, ਮੰਨ ਸਕਦਾ ਵੀ ਪਰਵਾਨਾ ਜੀ ਦਾ SFI ਆ ਵੀ ਨਹੀਂ ਆਏ। ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਆ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ। ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ? ਬਿਲਕੁਲ। ਹਾਂ, ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ। ਮੈਨੂੰ ਗੁਰੂ ਘਰ ਤੇ ਵਿਸ਼ਵਾਸ ਹੈ, ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ, ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ। ਆਪਾਂ ਸਾਰੇ ਪੰਜਾਬ ਦੇ ਵਾਸੀ ਆ ਤੇ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਇਹ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ। ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਰਫ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ? ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ? ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ। ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ, ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ। ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਵਰਨਮੈਂਟ ਦੀ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ, ਧੰਨਵਾਦ ਜੀ। ਹੈਲੋ ਪਰਵਾਨਾ ਜੀ, ਮੈਂ ਕਿਹਾ ਪਰਵਾਨਾ ਜੀ। ਹਾਂਜੀ ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ। ਜੀ ਵੀਰ ਜੀ। ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, DC ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ, ਗੱਲ ਹੈ ਵੀ ਇਹ ਕਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ
ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ, ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ, ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ, ਉਹ ਸੁਭਾਵਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਹੀ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ, ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਨ ਕਰਕੇ ਕੀਤਾ ਸੀ, ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ, ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਨ ਹੋ ਕਹਿੰਦੇ ਹਾਂ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਗੱਗੀ ਜੀ, ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦੇਤੀਆਂ? ਨਹੀਂ ਜੀ, ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਏਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਗੱਲ ਕਹੀ ਆ ਵੀ ਸਾਡਾ ਝਗੜਾ ਸ਼ਿਵ ਸੈਨਾ ਨਾਲ ਸੀ, ਪਰ ਇਹ ਝਗੜਾ ਜੇ ਅਸੀਂ ਮੰਦਿਰ ਵਾਲੇ ਪਾਸੇ ਸਾਡੇ ਭਰਾ ਚਲੇ ਗਏ ਨੇ ਤੇ ਉਹਨੇ ਹਿੰਦੂ ਸਿੱਖ ਦਾ ਵਿਵਾਦ ਬਣ ਜਾਣਾ। ਸਾਡਾ ਮਸਲਾ ਜੀ, ਮੇਰੀ ਗੱਲ ਸੁਣੋ ਭਾਜੀ, ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਤੁਹਾਡੀ ਲੜਾਈ ਘੱਟੋ ਘੱਟ 15 ਦਿਨ ਪਹਿਲਾਂ ਤੋਂ ਚੱਲ ਰਹੀ ਸੀ ਸਿੰਗਲੇ ਨਾਲ ਜੀ। ਅਸੀਂ ਸਿੰਗਲੇ ਨੂੰ ਅੱਜ ਹਿੰਦੂ ਜਥੇਬੰਦੀਆਂ ਨੇ ਉਹਦੀ ਕੀਤੀ ਦੀ ਸਜ਼ਾ ਦਿੱਤੀ ਹੈ। ਹਾਂਜੀ, ਮੈਂ ਹੁਣੇ ਖਬਰ ਦੇਖਿਆ ਜੀ ਵੀ ਤੁਸੀਂ ਕੁੱਟਿਆ ਉਹਨੂੰ। ਹਾਂਜੀ, ਉਹ ਬਖਸ਼ਿਆ ਨਹੀਂ ਸੀ ਜਾਣਾ। ਅਸੀਂ ਸਵੇਰੇ ਵੀ ਮਖੂ ਸਾਹਿਬ ਨੂੰ ਵੀ ਦੱਸਤਾ ਸੀ, ਹੋਰ ਚੈਨਲਾਂ ਵੀ ਦੱਸਤਾ ਸੀ ਵੀ ਇਹਦੀ ਕੀਤੀ ਦੀ ਸਜ਼ਾ ਤੈਨੂੰ ਮਿਲੇਗੀ। ਜਿਹੜੀ ਬੇਅਦਬੀ ਹੋਈ ਹੈ, ਜਿੱਥੇ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਬਰਾਬਰ ਦੀਆਂ ਭਾਗੀਦਾਰ ਨੇ, ਪੰਨੂ ਬਰਾਬਰ ਦਾ ਭਾਗੀਦਾਰ ਹੈ, ਉੱਥੇ ਸਿੰਗਲਾ ਬਰਾਬਰ ਦਾ ਭਾਗੀਦਾਰ ਹੈ ਜੀ। ਜੇ ਸਿੰਗਲੇ ਨੇ ਲੜਾਈ ਲੜਨੀ ਸੀ ਤੇ ਤੁਹਾਨੂੰ ਲਲਕਾਰਦਾ, ਆਰੀਆ ਸਮਾਜ 'ਚ ਲਲਕਾਰਦਾ, ਤੁਹਾਨੂੰ ਲਲਕਾਰਦਾ, ਆਪਣੇ ਦਫ਼ਤਰ ਲਈ ਲਲਕਾਰਦਾ, ਕਿਸੇ ਹੋਰ ਕਾਮਨ ਜਗ੍ਹਾ ਤੇ ਕਹਿੰਦਾ। ਪਰ ਕਾਲੀ ਮਾਤਾ ਮੰਦਿਰ ਨੂੰ ਵਿੱਚ ਲੈਣਾ ਉਹਦੇ ਵਾਸਤੇ ਵੀ ਗਲਤ ਸੀ। ਸਮੁੱਚੇ ਸਨਾਤਨ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਜੀ। ਫਿਰ ਮੈਂ ਅੱਜ ਪਟਿਆਲੇ 'ਚ ਨਹੀਂ ਸਾਂ, ਮੈਨੂੰ ਜਿੰਨੇ ਜਥੇਬੰਦੀਆਂ ਸਾਡੀਆਂ ਟੈਲੀਫੋਨ ਕਰਦੀਆਂ ਸੀ, ਇੱਕੋ ਗੱਲ ਕਹਿੰਦੀਆਂ ਸੀ ਵੀ ਪਰਵਾਨਾ ਸਾਥੀਆਂ ਸਮੇਤ ਕਾਲੀ ਮਾਤਾ ਮੰਦਿਰ ਤੇ ਹਮਲਾ ਕਰਨ ਆ ਗਿਆ। ਉਹ ਪਿਛਲੇ ਪਾਸੇ ਪਾਰਕਿੰਗ 'ਚੋਂ ਇੱਥੇ ਤੱਕ ਪਹੁੰਚ ਗਿਆ, ਜਿੱਥੇ ਤੱਕ ਉਹ ਅੰਤਿਮ ਸੰਸਕਾਰ ਵਾਲੀਆਂ ਗੱਡੀਆਂ ਖੜੀਆਂ ਹੁੰਦੀਆਂ, ਹੋਰ ਖੜੀਆਂ ਹੁੰਦੀਆਂ, ਇੱਥੇ ਤੱਕ ਪਰਵਾਨਾ ਟੀਮ ਲੈ ਕੇ ਪਹੁੰਚ ਗਿਆ ਸੀ ਜੀ। ਇਹ ਗੱਲ ਬਹੁਤ ਤੁਹਾਡੀ ਗੱਲ ਨੂੰ ਵੀਰ ਜੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਜਿਸ ਕਿਸੇ ਵੀਰ ਨੇ ਦੱਸਿਆ ਤੁਸੀਂ ਉਹਨੂੰ ਸੱਚ ਹੀ ਮੰਨੋਗੇ, ਕਿਉਂਕਿ ਦੇਖੋ ਇਹ ਮਸਲਾ ਤੁਹਾਡੇ ਮੰਦਿਰ ਨਾਲ ਜੁੜਿਆ ਹੋਇਆ, ਤੁਹਾਡੀ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ। ਨਹੀਂ, ਨਾਲੇ ਵੈਸੇ ਵੀ ਜਿਹੜੀ ਵਿਵਾਦ ਸੀ ਉਹ ਤੁਹਾਡਾ ਤੇ ਸਿੰਗਲੇ ਦਾ ਹੋ ਗਿਆ ਸੀ, ਪੰਨੂ ਸਾਈਡ ਤੇ ਹਟ ਗਿਆ ਸੀ। ਹੁਣ ਜੀ ਤੁਸੀਂ ਅਫਸਰਾਂ ਨੂੰ ਤੁਸੀਂ ਮਿਲਦੇ ਰਹੇ, ਉਹਦੇ ਖਿਲਾਫ ਤੁਸੀਂ ਡੇਟ ਰੱਖੀ 29 ਤਰੀਕ, ਉਹਨੇ ਤੁਹਾਡੇ ਖਿਲਾਫ 29 ਤਰੀਕ ਰੱਖੀ। ਮੇਰੀਆਂ ਤੁਸੀਂ ਸਾਰੀਆਂ ਇੰਟਰਵਿਊਆਂ ਕਢਾ ਕੇ ਦੇਖ ਲਓ। ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਰਿਹਾ ਵੀ ਇਹ ਲੜਾਈ ਪੰਨੂ ਤੇ ਸਿੰਗਲੇ ਦੀ ਆਪਸੀ ਮਿਲੀ ਭੁਗਤ ਦੀ ਲੜਾਈ ਹੈ। ਉਹਨੇ ਉਹਨੂੰ ਸਿਕਿਉਰਿਟੀ ਦਵਾਉਣੀ ਤੇ ਉਹਨੇ ਸਿੱਖਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨੇ ਆ। ਠੀਕ ਹੈ ਵੀ ਪਰਵਾਨਾ ਇਹਦੇ ਵਿੱਚ ਨਜਾਇਜ਼ ਤੌਰ ਤੇ ਫਸ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਪਰਵਾਨਾ ਕਿਉਂ ਇੱਥੇ ਫਸ ਰਿਹਾ। ਪਰ ਜਿਹੜੀ ਗੱਲ ਤੁਸੀਂ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦੇ ਸੀ, ਕੀ ਪਰਵਾਨੇ ਕੋਲ ਤੁਹਾਡਾ ਨੰਬਰ ਨਹੀਂ ਸੀ? ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ। ਹਾਂ ਠੀਕ ਹੈ, ਤੁਸੀਂ ਸੂਝ-ਬੂਝ ਰੱਖਣ ਵਾਲੇ ਬੰਦੇ ਹੋ, ਤੁਸੀਂ ਇਸ ਚੱਕਰ 'ਚ ਕਿਉਂ ਪਏ? ਨਹੀਂ, ਗੱਲ ਸੂਝ-ਬੂਝ ਰੱਖਣ ਵਾਲੀ ਗੱਲ ਏਦਾਂ ਵੀਰ ਜੀ ਵੀ ਸਾਡਾ ਪੰਨੂ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਤੇ ਇੰਟਰਵਿਊ 'ਚ ਵੀ ਉੱਥੇ ਬੋਲਿਆ ਤੇ ਐਸਐਸਪੀ ਨੂੰ ਵੀ ਜਾ ਕੇ ਕਹਿ ਕੇ ਆਏ ਆ, ਔਰ ਅਸੀਂ ਉਦੋਂ ਵੀ ਇੰਟਰਵਿਊ 'ਚ ਕਿਹਾ ਵੀ ਸ਼ਿਵ ਸੈਨਾ ਤੇ ਗੁਰਪਤ ਪੰਨੂ ਦੀ ਆਪਸ ਵਿੱਚ ਸਾਂਢ ਗਾਂਢ ਹੈ ਵੀ ਇਹ ਕੀ ਕਰਦੇ ਨੇ ਵੀ ਆਪਸ ਵਿੱਚ ਸਿਕਿਉਰਟੀਆਂ ਇੱਕ ਦੂਜੇ ਨੂੰ ਇਹ ਕਰਵਾਈ ਜਾਂਦੇ ਨੇ। ਉਹ ਬੋਲਦਾ ਸਿਕਿਉਰਟੀ ਮਿਲ ਜਾਂਦੀ ਆ। ਕਹਿੰਦਾ ਮੈਂ ਅੱਗੇ ਵੀ ਕਿਹਾ ਵੀ ਇਹਨਾਂ ਦੋਨਾਂ ਦੇ ਟੈਲੀਫੋਨ ਨੰਬਰ ਚੈੱਕ ਕਰਾਏ ਜਾਣ। ਸਿੰਗਲੇ ਦੇ 20 ਥਾਵਾਂ ਦੇ ਨੰਬਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਿੰਗਲਾ ਪੰਨੂ ਨਾਲ ਗੱਲ ਕਰਦਾ ਹੋਏਗਾ। ਸਾਡੇ ਵੀ ਕਰਵਾਏ ਜਾਣ, ਅਸੀਂ ਨਹੀਂ ਕਹਿੰਦੇ, ਸਾਡੇ ਵੀ ਕਰਵਾਏ ਜਾਣ। ਸਾਡਾ ਵੀ ਕਾਲ ਰਿਕਾਰਡ ਸਾਰਾ ਪੁਲਿਸ ਪ੍ਰਸ਼ਾਸਨ ਕੋਲ, ਸਾਡੇ ਵੀ ਰਿਕਾਰਡਿੰਗਾਂ ਤੇ ਰਹਿੰਦੇ ਨੇ, ਸਾਡੇ ਵੀ ਕਢਾਏ ਜਾਣ। ਪਰ ਜਿਹੜੀ ਗੱਲ ਹੈ ਵੀ ਮੈਂ ਇੱਕੋ ਗੱਲ ਕਹਿਣਾ ਵੀ ਇਹਨਾਂ ਦੀ ਲੜਾਈ ਸੀ ਗੁਰਪਤਵੰਤ ਪੰਨੂ ਨਾਲ। ਬਿਲਕੁਲ ਇਹਨਾਂ ਦੀ ਲੜਾਈ ਠੀਕ ਹੈ, ਖਾਲਿਸਤਾਨ ਬੋਲਦੇ ਨੇ। ਅਸੀਂ ਇੱਕੋ ਗੱਲ ਕਹੀ ਸੀ
ਵੀ ਆਪਣੇ ਘਰੇ ਰਹਿ ਕੇ ਬੋਲਦੇ ਨੇ ਜਾਂ ਆਪਣੇ ਦਫ਼ਤਰ 'ਚ ਬੋਲਦੇ ਨੇ। ਅਸੀਂ ਕਦੇ ਨਹੀਂ ਗਏ ਉੱਥੇ, ਅਸੀਂ ਕਦੇ ਨਹੀਂ ਜਾ ਕੇ ਲੜੇ। ਪਰ ਜਿਹੜਾ ਇਹਨੇ ਕਿਹਾ ਸੀ ਵੀ ਅਸੀਂ ਮਾਰਚ ਕੱਢਣਾ, ਖਾਲਿਸਤਾਨ ਮੁਰਦਾਬਾਦ ਦਾ ਅਸੀਂ ਮਾਰਚ ਕੱਢਣਾ, ਤਾਂ ਵੀਰ ਜੀ ਉਹ ਸਾਡੇ ਕੋਲੋਂ ਇਹ ਸਾਡੇ ਖਾਲਿਸਤਾਨ ਸ਼ਬਦ ਸਾਡੇ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹ ਸਾਨੂੰ ਖਾਲਸਾ ਸ਼ਬਦ ਜਿਹੜਾ ਖਾਲਿਸਤਾਨ ਸ਼ਬਦ ਸਾਨੂੰ ਖਾਲਸੇ ਨਹੀਂ, ਉਸ ਗੱਲ ਨਾਲ ਮੈਂ ਐਗਰੀ ਕਰਦਾ ਵਾਂ। ਇੱਕ ਮਿੰਟ ਪ੍ਰਵਾਨਾ ਜੀ, ਤੁਸੀਂ ਵੀ ਚੁੱਪ ਰਿਹਾ ਜੇ। ਤੇ ਜੇ ਕੋਈ ਸਾਡੇ ਪਟਿਆਲੇ ਸ਼ਹਿਰ 'ਚ ਵੀਰ ਜੀ ਕੋਈ ਇਹ ਗੱਲ ਸਾਨੂੰ ਕਹਿ ਦੇ ਵੀ ਮੈਂ ਮਾਰ ਕੱਢਾਂਗਾ, ਤੇ ਉਹ ਸਾਨੂੰ ਬਰਦਾਸ਼ਤ ਨਹੀਂ ਹੋਏਗਾ। ਅਸੀਂ ਗਾਂਹ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ। ਇੱਕ ਮਿੰਟ ਪ੍ਰਵਾਨਾ ਜੀ, ਪਰ ਸਾਡੀ ਲੜਾਈ ਕੋਈ ਮੰਦਿਰ ਨਾਲ ਨਹੀਂ ਹੈ, ਨਾ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਹੈ। ਅਸੀਂ ਹੁਣ ਵੀ ਕਹਿੰਦੇ ਹਾਂ ਵੀ ਮੈਂ ਤਾਂ ਸ਼ਰੇਆਮ ਕਹਿੰਦਾ ਵੀ ਪੰਜਾਬ 'ਚ ਹਿੰਦੂ ਇਕੱਠੇ ਕਰਨੇ ਹੋਣ ਤੇ ਪ੍ਰਵਾਨਾ ਦੱਸਿਆ ਵੀ ਹਿੰਦੂ ਇਕੱਠੇ ਕਰ ਦੇਗਾ ਆਪਣੇ ਹੱਕ ਤੇ। ਪਰ ਇਹਨਾਂ ਨੂੰ ਕਹਾਂਗਾ, ਇਹ ਸਿੰਗਲੇ ਨੂੰ ਕਹਿਣਾ ਵੀ ਤੁਸੀਂ ਹਿੰਦੂ ਇਕੱਠੇ ਕਰਕੇ ਵਿਖਾ ਦਿਓ ਆਪਣੇ ਹੱਕ ਤੇ। ਉਹਨੇ ਦਿਖਾਤੇ ਅੱਜ 20 ਬੰਦੇ ਇਕੱਠੇ ਜਿਹਦੇ ਕੋਲ। ਫਿਰ ਭਾਜੀ ਗੱਲ ਤਾਂ ਫਿਰ ਇਹੀ ਹੈ ਨਾ ਵੀ ਇੱਕ ਮਿੰਟ ਜੀ ਪ੍ਰਵਾਨਾ ਜੀ, ਪ੍ਰਵਾਨਾ ਜੀ ਤੁਸੀਂ ਮੰਦਿਰ ਦੇ ਵਿੱਚ ਨਹੀਂ ਗਏ, ਤੁਸੀਂ ਮੰਦਿਰ ਦੇ ਨੇੜੇ ਤੇੜੇ ਨਹੀਂ ਗਏ। ਜੇ ਮੈਂ ਮੰਦਿਰ ਦੇ ਨੇੜੇ ਤੇੜੇ ਗਿਆ, ਜੇ ਮੈਂ ਮੰਦਿਰ ਦੀ ਬੇਅਦਬੀ ਕੀਤੀ ਆ, ਪਹਿਲੀ ਗੱਲ ਤਾਂ ਮੈਂ ਜਿਹੜੀ ਮਰਜ਼ੀ ਇਹ ਸਜ਼ਾ ਦੇ ਹੱਕਦਾਰ ਨੇ। ਕਾਨੂੰਨੀ ਕਾਰਵਾਈਆਂ ਤਾਂ ਬਹੁਤ ਬਾਅਦ ਦੇ ਵਿੱਚ ਹੁੰਦੀਆਂ ਨੇ। ਮੈਂ ਉਹ ਮੰਦਿਰ ਦੇ ਸਾਹਮਣੇ ਆ ਕੇ ਖੜ ਜਾਵਾਂਗਾ, ਜੋ ਇਹਨਾਂ ਨੇ ਕਰਨਾ ਹੋਏਗਾ ਉਹ ਕਰ ਸਕਦੇ ਨੇ। ਜੇ ਅਸੀਂ ਮੰਦਿਰ ਦੀ ਬੇਅਦਬੀ ਕੀਤੀ ਹੈ, ਜੇ ਮੈਂ ਉੱਥੇ ਗਿਆ, ਪਰ ਜਿਹੜੇ ਨੌਜਵਾਨ ਵੀਰ ਗਏ ਨੇ ਮੰਦਿਰ ਵਾਲੇ ਪਾਸੇ, ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਉਹ ਮੰਦਿਰ ਦੀ ਬੇਅਦਬੀ ਕਰਨ ਨਹੀਂ ਸਨ ਗਏ। ਉਹ ਮੰਦਿਰ ਉਹਨਾਂ ਨੂੰ ਉਕਸਾਇਆ ਗਿਆ, ਉਹਨਾਂ ਨੂੰ ਹਰੀਸ਼ ਸਿੰਗਲਾ ਵੱਲੋਂ ਹੀ ਪੋਸਟਾਂ ਪਾ ਕੇ ਉਕਸਾਇਆ ਗਿਆ ਵੀ ਅਸੀਂ ਆਹ ਖੜੇ ਹਾਂ, ਅਸੀਂ ਇੱਥੇ ਆ, ਆ ਜੋ ਕਰਨਾ ਕਰ। ਨਹੀਂ, ਹੁਣ ਗੱਗੀ ਪੰਡਤ ਜੀ ਦੂਜਾ ਪਾਸਾ ਆ। ਤੁਸੀਂ ਇਹ ਗੱਲ ਕਹੀ ਹੈ ਪ੍ਰਵਾਨਾ ਜੀ, ਇੱਕ ਮਿੰਟ ਗੱਗੀ ਪੰਡਤ ਜੀ, ਤੁਸੀਂ ਇਹ ਗੱਲ ਕਹੀ ਹੈ ਹੁਣੀ ਥੋੜੀ ਦੇਰ ਪਹਿਲਾਂ ਵੀ ਮੈਂ ਤਾਂ ਕਈ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ, ਲੜਾਈ ਇਹਨਾਂ ਦੀ ਹੈ, ਲੜਾਈ ਇਹਨਾਂ ਦੀ ਆਪਸੀ ਹੈ, ਇਹ ਪੰਨੂ ਨਾਲ ਸਾਂਠ-ਗਾਂਠ ਹੈ। ਜਦੋਂ ਉਹ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੰਦਾ ਆ ਜਾਂ ਕਾਲੀ ਮਾਤਾ ਮੰਦਿਰ ਦਾ ਨਾਮ ਵਰਤਦਾ ਆ, ਫਿਰ ਮੰਦਿਰ ਦਾ ਸਮਾਂ ਭਾਜੀ ਉਹਨੇ ਓਪਨ ਨਹੀਂ ਦਿੱਤਾ। ਜੇ ਉਹਨੇ ਓਪਨ ਸਮਾਂ ਦਿੱਤਾ ਹੁੰਦਾ ਤੇ ਜਿਹੜਾ ਕੰਮ ਅਸੀਂ ਅੱਜ ਉਹਦੇ ਨਾਲ ਕੀਤਾ ਉਹ ਕਈ ਦਿਨ ਪਹਿਲਾਂ ਉਹਦੇ ਨਾਲ ਕਰ ਦਿੰਦੇ। ਜੇ ਉਹਨੇ ਕਾਲੀ ਮਾਤਾ ਮੰਦਿਰ ਦਾ ਸਮਾਂ ਦਿੱਤਾ ਹੁੰਦਾ ਅਸੀਂ ਕਈ ਦਿਨ ਪਹਿਲਾਂ ਉਹਦਾ ਰਗੜਾ ਲਾ ਦਿੰਦੇ। ਜਿਹੜਾ ਕੁਛ ਅੱਜ ਉਹਦੇ ਨਾਲ ਹੋਇਆ। ਪ੍ਰਵਾਨਾ ਜੀ, ਕਾਲੀ ਮਾਤਾ ਮੰਦਿਰ ਦਾ ਰੂਟ ਕਿਵੇਂ ਬਣ ਗਿਆ? ਪ੍ਰਵਾਨਾ ਜੀ ਨੂੰ ਪੁੱਛੋ ਵੀ ਕਾਲੀ ਮਾਤਾ ਮੰਦਿਰ ਦਾ ਰੂਟ ਤਾਂ ਇਹਨਾਂ ਦੇ ਰਿਕਾਰਡ 'ਚ ਨਹੀਂ ਸੀਗਾ ਕਿਸੇ ਪਾਸੇ ਵੀ, ਨਾ ਆਉਂਦਾ ਨਾ ਬਣਦਾ। ਸਾਡਾ ਤਾਂ ਕੋਈ ਰਿਕਾਰਡ ਹੈ ਹੀ ਨਹੀਂ ਸੀ ਕਿਸੇ ਪਾਸੇ ਦਾ, ਸਾਡਾ ਇੱਕੋ ਰਿਕਾਰਡ ਸੀ। ਪ੍ਰਵਾਨਾ ਜੀ, ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਾਂ, ਮੈਂ ਸਵੇਰੇ 7 ਵਜੇ ਸੁਖਨਵਾਰ ਸਾਹਿਬ ਬੈਠਣਾ, ਉੱਥੇ ਹੀ ਬਹਿਣਾ। ਜੇ ਮਾਰਚ ਕੱਢਣਗੇ ਫਿਰ ਸਾਨੂੰ ਕੋਈ ਜੰਮਿਆ ਨਹੀਂ ਰੋਕਣ ਵਾਲਾ। ਅਸੀਂ ਆਪਣਾ ਬਚਨ ਵੀਡੀਓ ਦੇਖ ਰਹੇ ਸੀ, ਮੇਰੇ ਭਰਾ ਤੇ ਅਫਸਰਾਂ ਨਾਲ ਕੀਤਾ ਵੀ ਪਗਾਇਆ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀ ਬਾਕੀ ਸਿੰਘਾਂ ਦੀ, ਜਿਹੜੇ ਡੀਅਰ ਪਾਰਕ ਕੋਲ ਖੜੇ ਸੀ, ਉਹ DSP ਸਿਟੀ 2 ਨੂੰ ਕਹਿ ਰਹੇ ਸੀ ਵੀ ਅਸੀਂ ਹੁਣ ਜਾ ਕੇ ਦੁੱਖ ਨਿਵਾਰਨ ਸਾਹਿਬ ਪ੍ਰਕਰਮਾਂ 'ਚ ਬੈਠਦੇ ਹਾਂ, ਤੇ ਜੇ ਇਹ ਕੱਢਣਗੇ ਤਾਂ ਬਾਹਰ ਆਵਾਂਗੇ, ਨਹੀਂ ਆਵਾਂਗੇ। ਠੀਕ ਹੈ, ਸਾਨੂੰ ਵੀ ਇੱਥੇ ਸ਼ਾਂਤੀ ਹੋ ਗਈ ਸੀ ਵੀ ਚਲੋ ਇਹਨਾਂ ਨੇ ਵੀ ਇਹ ਗੱਲ ਕਹਿਤੀ। ਹੁਣ ਜਿਹੜਾ ਸ਼ਹਿਰ ਦਾ ਮਾਹੌਲ ਹੈ ਸ਼ਾਂਤ ਰਹੇਗਾ, ਠੀਕ ਹੈ, ਪਰ ਉਹ ਸ਼ਹਿਰ ਦਾ ਮਾਹੌਲ ਸ਼ਾਂਤ ਹੋਣ ਦੇ ਬਜਾਏ ਮੰਦਿਰ ਵਾਲੇ ਪਾਸੇ ਲੈ ਕੇ ਗਏ ਨੇ। ਮੈਂ ਕਹਿੰਦਾ ਵੀ ਇਨਕੁਆਇਰੀ ਕਰਾਈ ਜਾਵੇ, ਜਿਨ੍ਹਾਂ ਬੰਦਿਆਂ ਨੂੰ ਕਰਵਾਈ ਜਾਵੇ, ਕੋਈ ਪਰੇਸ਼ਾਨੀ ਨਹੀਂ। ਜੇ ਉਹਦੇ ਵਿੱਚ ਮੰਦਿਰ ਦੀ ਬੇਅਦਬੀ 'ਚ ਦੇਖੋ, ਅਸੀਂ ਸ਼ਰੇਆਮ ਸਿੰਗਲੇ ਨੂੰ ਚੈਲੰਜ ਕੀਤਾ ਵੀ ਅਸੀਂ ਗਏ ਆ, ਇਹਦੇ ਵਾਸਤੇ ਪੁਲਿਸ ਨੂੰ ਲੱਗਦਾ ਵੀ ਸਾਡੇ ਤੇ ਕਰਨਾ ਤਾਂ ਉਹ ਤਾਂ ਪ੍ਰਸ਼ਾਸਨ ਦੀ ਕਾਰਵਾਈ ਹੈ। ਪਰ ਜੇ ਮੰਦਿਰ ਵਾਲੀ ਕਾਰਵਾਈ ਦੇ ਵਿੱਚ ਪ੍ਰਵਾਨਾ ਦੋਸ਼ੀ ਪਾਇਆ ਜਾਂਦਾ ਵੀ ਪ੍ਰਵਾਨਾ ਆਇਆ, ਫਿਰ ਪੁਲਿਸ ਕਾਰਵਾਈ ਨਹੀਂ ਕਰੇਗੀ, ਪ੍ਰਵਾਨਾ ਤੁਹਾਡੇ ਕੋਲ ਆਏਗਾ, ਉਹ ਕਾਰਵਾਈ ਤੁਸੀਂ ਆਪ ਕਰਨੀ। ਜੇ ਲੱਗਦਾ ਵੀ ਮੰਦਿਰ ਦੀ ਬੇਅਦਬੀ ਪ੍ਰਵਾਨੇ ਦੀ ਕੀਤੀ। ਦੇਖੋ, ਆਪਾਂ ਸਾਰੇ ਸਹਿਰਦ ਲੋਕ ਹਾਂ, ਆਪਾਂ ਨੂੰ ਧਾਰਮਿਕ ਸਥਾਨਾਂ ਦਾ ਅਦਬ ਕਰਨਾ ਚਾਹੀਦਾ ਸਾਰਿਆਂ ਨੂੰ, ਆਪਾਂ ਕਰੀਦਾ ਵੀ ਹੈ। ਠੀਕ ਹੈ, ਮੈਂ ਵੀ ਕੁਛ ਅੱਜ ਤੇਜ਼ ਤੇ ਤਰਖੱਲੀ ਵਾਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਉੱਥੋਂ ਕੁਲਛੇਤਰ ਤੋਂ, ਜਦੋਂ ਮੈਨੂੰ ਪਤਾ ਲੱਗਿਆ, ਜਦੋਂ ਮੈਨੂੰ ਗੁਰਮਤ ਦੀਆਂ ਵੀਡੀਓ ਗਈਆਂ ਵੀ ਆਹ ਗੱਲ ਹੋ ਗਈ ਹੈ ਨਾ, ਮੈਂ ਵੀ ਉੱਥੇ ਕੀਤਾ ਵੀ ਤੁਹਾਡਾ ਜਾਣਾ ਉੱਧਰ ਫਰਜ਼ ਬਣਦਾ ਸੀ, ਤੁਸੀਂ ਇੱਧਰ ਮੂੰਹ ਚੱਕ ਲਿਆ ਹੈ ਵੀ ਇਹ ਗੱਲਾਂ ਕੋਈ ਬੜੀਆ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖਣਾ। ਮੈਂ ਫੇਰ ਕਹਿ ਰਿਹਾ ਵੀ ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿਹੜਾ ਕਿੱਥੇ ਲੈ ਕੇ ਜਾਏ, ਕਿਉਂਕਿ ਸਵੇਰੇ ਜਿਹੜੀ ਸੰਗਤ ਆਪ ਮੁਹਾਰੇ ਚੱਲ ਪਈ ਉੱਥੇ ਇਹ ਗੱਲ ਦੇਖੋ ਰਾਤ ਨਾਲ ਪ੍ਰਵਾਨਾ ਦੀ ਇੱਕ ਗੱਲ ਤਾਂ ਮੰਨਣ ਵਾਲੀ ਹੈ ਵੀ ਜਿਹੜਾ ਇਹ ਮਾਹੌਲ ਖਰਾਬ ਕੀਤਾ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਹੱਥ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਕਾਨੂੰਨ ਹੈਗੇ ਸੀ ਉੱਥੇ, ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਪਹੁੰਚੇ ਨੇ, ਉਹਨਾਂ ਵੀਡੀਓ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਦੇਖੋ ਗੱਲ ਏਦਾਂ ਵੀ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਮੈਂ ਕਿਸੇ ਨੂੰ ਵੇਖਿਆ ਨਹੀਂ, ਚੱਕਿਆ ਨਹੀਂ,
ਮੈਂ ਕਿਸੇ ਨੂੰ ਦੋਸ਼ ਦੇ ਦੇਵਾਂ ਤੇ ਮੈਂ ਝੂਠਾ ਵੀਡੀਓ ਤੇ ਗੱਲ ਕਰ ਰਹੇ ਹਾਂ। ਮਤਲਬ ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਭਰਾ ਉੱਠਦੇ ਆ, ਬੈਠਦੇ ਆ, ਵੀ ਤੁਹਾਡੇ ਮਨਾਂ 'ਚ ਇਹ ਗੱਲ ਨਾ ਆਵੇ ਵੀ ਪਰਵਾਨੇ ਨੇ ਮੰਦਿਰ ਦਿੱਤੀ, ਤੁਹਾਨੂੰ ਜਾਣਕਾਰੀ ਮਿਲੀ ਆ ਵੀ ਪਰਵਾਨਾ ਮੰਦਿਰ ਕੋਲ ਆਇਆ। ਬਿਲਕੁਲ ਇਹ ਮਿਲੀ ਹੈ ਜੀ। ਠੀਕ ਹੈ ਜੀ। ਤੇ ਜੇ ਪਰਵਾਨਾ ਮੰਦਿਰ ਕੋਲ ਆਇਆ ਤੁਸੀਂ ਜ਼ਰੂਰ ਇਨਕੁਆਇਰੀ ਕਰੋ। ਤੇ ਮੈਂ ਫਿਰ ਕਹਿਣਾ ਵੀ ਉਹਦੀ ਕਾਰਵਾਈ ਪੁਲਿਸ ਨਹੀਂ ਕਰੇਗੀ। ਪਰ ਦੂਜੇ ਪਾਸੇ ਇਹ ਵੀ ਦੱਸੋ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ, ਜੇ ਮੰਦਿਰ ਦੇ ਵਿੱਚੋਂ ਵੱਟੇ ਵੱਜੇ ਹੋਏ ਜਾਂ ਮੰਦਿਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਿਵ ਸੈਨਿਕ ਸੀ, ਸਿੰਗਲੇ ਵਾਲੀ ਟੀਮ ਸੀ ਜਾਂ ਕੋਈ ਹੋਰ ਸ਼ਰਾਰਤੀ ਅੰਸ਼ਰ ਬਾਹਰੋਂ ਸ਼ਰਾਰਤ ਕਰਕੇ ਅੰਦਰ ਵੜਿਆ। ਮਖੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਧੌਣ ਮੇਰੀ ਹੋਏਗੀ, ਕਿਰਪਾਨ ਤੁਹਾਡੀ ਹੋਏਗੀ, ਮੈਂ ਉਸ ਗੱਲ ਦਾ ਸਜ਼ਾ ਯਾਤਰਾ। ਨਹੀਂ ਆਪਾਂ ਪਹਿਲਾਂ ਹੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਤੁਸੀਂ ਅੱਗੇ ਪਰਵਾਨੇ ਦਾ ਕਿਹਾ ਵੀ ਪਰਵਾਨੇ ਨੇ ਕੰਮ ਕਰਾਇਆ। ਪਰਵਾਨਾ ਕਹਿੰਦਾ ਵੀ ਜੇ ਸਾਬਤ ਹੋ ਜਾਵੇ ਤੇ ਮੈਂ ਧੌਣ ਵਢਾ ਲੂੰਗਾ। ਤੇ ਜੇ ਮੰਨ ਲਓ ਤੁਸੀਂ ਪਹਿਲਾਂ ਵੀਡੀਓ ਤੇ ਚੈੱਕ ਕਰ ਲਓ, ਫਿਰ ਉਸ ਤੋਂ ਬਾਅਦ ਬੋਲੋ ਤੁਸੀਂ ਐਡਾ ਵੱਡਾ ਉਹਨਾਂ ਦਾ ਪੱਖ ਕਿਉਂ ਪੂਰਦੇ ਪਏ ਹੋ? ਸੁਣ ਲਓ, ਤੁਸੀਂ ਦੁਪਹਿਰੀ ਦੀ ਇਹ ਗੱਲ ਕੀਤੀ ਮੇਰੇ ਨਾਲ ਜਦੋਂ ਆਪਾਂ ਕਰ ਰਹੇ ਸੀ, ਆਪਣੇ ਦੋਵੇਂ ਭਰਾਵਾਂ ਦੀ ਗੱਲ ਹੋਈ ਵੀ ਨਹੀਂ ਜੀ ਮੰਦਿਰ ਦੇ ਵਿੱਚ ਪ੍ਰਦਰਸ਼ਨਕਾਰੀ ਵੜ ਗਏ। ਪ੍ਰਦਰਸ਼ਨ ਉਸ ਰੋਡ ਤੇ ਹੋ ਹੀ ਨਹੀਂ ਸੀ ਰਿਹਾ। ਪ੍ਰਦਰਸ਼ਨ ਉਦੋਂ ਹੋਇਆ ਜਦੋਂ ਦੁਕਾਨਾਂ ਟੁੱਟੀਆਂ ਨੇ, ਜਦੋਂ ਦੁਕਾਨਾਂ ਦਾ ਪ੍ਰਸ਼ਾਦ ਟੁੱਟਿਆ ਗਿਆ। ਉਹ ਦੁਕਾਨਾਂ ਵਾਲੇ ਹੀ 10-12 ਬੰਦੇ ਨੇ। ਮੈਨੂੰ ਤੁਸੀਂ ਵੀਡੀਓ ਦਿਖਾ ਦਿਓ, ਮੈਂ ਇਕੱਲੇ ਦੁਕਾਨਦਾਰ ਦਾ ਨਾਂ ਦੱਸਦਾ ਤੁਹਾਨੂੰ। ਵੀਰ ਜੀ ਦੁਕਾਨ ਮੈਂ ਉਹੀ ਸਵਾਲ ਬਾਰ-ਬਾਰ ਕਰਦਾ ਪਿਆ, ਦੁਕਾਨ ਤੇ ਕਿਉਂ ਜਾ ਕੇ ਉਹਦਾ ਪ੍ਰਸ਼ਾਦ ਡੋਲੇਗਾ ਕੋਈ? ਦੁਕਾਨਾਂ ਹੀ ਲੜਾਈ ਸਿੰਗਲੇ ਨਾਲ ਆ। ਮੇਰੀ ਗੱਲ ਸੁਣ ਲਓ, ਦੁਕਾਨਾਂ ਹੀ ਸੜਕ ਤੇ ਨੇ। ਉਹ ਦੁਕਾਨਾਂ ਹੀ ਸੜਕ ਤੇ ਨੇ, ਜਿੱਥੋਂ ਭੀੜ ਲੰਘੀ ਆ ਦੁਕਾਨਾਂ ਹੀ ਉੱਥੇ ਨੇ। ਉਹ ਰੇੜੀਆਂ ਦੁਕਾਨਾਂ ਉੱਥੇ ਹੀ ਨੇ, ਰੇੜੀਆਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਨੇ। ਉਹ ਟੈਂਪਰੇਰੀ ਦੁਕਾਨਾਂ ਨੇ, ਰੇੜੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ। ਆਮ ਜਨਤਾ ਨੇ, ਗਰੀਬ ਲੋਕਾਂ ਨੇ ਲਾਈਆਂ ਹੋਈਆਂ ਨੇ। ਉਹ ਉੱਥੇ ਪ੍ਰਸ਼ਾਦ ਦੀ ਬੇਅਦਬੀ ਹੋਈ ਆ, ਉੱਥੇ ਪ੍ਰਸ਼ਾਦ ਡਿੱਗਿਆ। ਉਹ ਦੁਕਾਨਾਂ ਵਾਲੇ ਸਾਡੇ ਬਹੁਤ ਗਿਣਤੀ ਬਾਲਮਿਕ ਭਾਈਚਾਰੇ ਚੋਂ ਨੇ ਇੱਥੇ। ਉਹਨਾਂ ਬੰਦਿਆਂ ਨੇ, ਮੈਂ ਬਾਈ ਨੇਮ ਤੁਹਾਨੂੰ ਦੱਸ ਦੂੰਗਾ, ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਪਥਰਾਅ ਕੀਤਾ ਉਹਨਾਂ ਦੇ। ਬਿਲਕੁਲ ਆਮੋ ਸਾਹਮਣੇ ਪਥਰਾਅ ਕਰ ਰਹੇ ਨੇ। ਉਹਨਾਂ ਵੀਡੀਓ ਨੇ। ਜੇ ਮੈਂ ਇਹ ਗੱਲ ਕਹਿ ਸਕਦਾ, ਮੰਨ ਸਕਦਾ ਵੀ ਪਰਵਾਨਾ ਜੀ ਦਾ SFI ਆ ਵੀ ਨਹੀਂ ਆਏ। ਸਾਡੇ ਵਾਲੇ ਕਹਿੰਦੇ ਜੀ ਪਰਵਾਨਾ ਜੀ ਆਏ ਆ। ਮੈਂ ਹਰੇਕ ਵੀਡੀਓ 'ਚ ਇਹ ਗੱਲ ਨਹੀਂ ਕਹੀ ਕਿਤੇ ਵੀ ਮੈਂ ਪਰਵਾਨੇ ਨੂੰ ਦੇਖਿਆ। ਮੈਂ ਕਿਹਾ ਵੀ ਜੇ ਸਿੰਗਲਾ ਦੋਸ਼ੀ ਹੈ ਤੇ ਪਰਵਾਨਾ ਵੀ ਦੋਸ਼ੀ ਹੈ, ਪਰਵਾਨਾ ਦੋਸ਼ੀ ਹੈ ਤੇ ਉਹ ਪੰਨੂ ਵੀ ਦੋਸ਼ੀ ਹੈ। ਇਹਨਾਂ ਦੇ ਖਿਲਾਫ ਇਨਕੁਆਇਰੀ ਕਰਕੇ ਸਾਰੇ ਬੰਦਿਆਂ ਦੇ ਜਿਹੜੀ ਗੱਲ ਹੈ ਇਹਨੂੰ ਸਦਭਾਵਨਾ ਨੂੰ ਕਾਇਮ ਰੱਖਿਆ ਜਾਏ ਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਇੱਥੇ ਹਿੰਦੂ ਸਿੱਖ ਦਾ ਮਸਲਾ ਨਾ ਬਣਾਇਆ ਜਾਏ। ਮੈਂ ਬਾਰ-ਬਾਰ ਇਹ ਗੱਲ ਹਰੇਕ ਇੰਟਰਵਿਊ ਤੇ ਕਹੀ ਹੈ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੈਗੀ ਆ, ਆਪਸੀ ਤਕਰਾਰਬਾਜ਼ੀ ਹੋ ਸਕਦੀ ਹੈ। ਇਹ ਸਾਡੀ ਤਕਰਾਰਬਾਜ਼ੀ ਹਿੰਦੂ ਸਿੱਖਾਂ ਦੀ ਨਹੀਂ ਜੀ। ਇਹਨੂੰ ਉਹਦਾ ਰੂਪ ਨਾ ਦਿੱਤਾ ਜਾਏ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਚਾਹੁੰਦਾ ਕਿ ਇਹ ਆਡੀਓ ਇਨ ਬਿਨ ਇਸੇ ਪ੍ਰਕਾਰ ਚਲਾ ਦਿੱਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ। ਵੀ ਜਿਵੇਂ ਪਰਵਾਨਾ ਤੁਸੀਂ ਕਿਹਾ ਵੀ ਪਰਵਾਨਾ ਕਹਿੰਦਾ ਮੈਂ ਉੱਥੇ ਗਿਆ ਨਹੀਂ ਹੈ, ਹਨਾ? ਬਿਲਕੁਲ ਬਿਲਕੁਲ। ਹਾਂ, ਦੂਜੀ ਗੱਲ ਮੈਂ ਆਪਦੀ ਆਤਮਾ ਨਾਲ ਇਹ ਗੱਲ ਕਹਿ ਰਿਹਾ ਵਾਂ ਗੱਗੀ ਜੀ। ਮੈਨੂੰ ਗੁਰੂ ਘਰ ਤੇ ਵਿਸ਼ਵਾਸ ਹੈ, ਮੈਂ ਗੁਰੂ ਘਰ ਨੂੰ ਮੰਨਦਾ। ਜੇ ਮੈਂ ਗੁਰੂ ਘਰ ਨੂੰ ਮੰਨਦਾ, ਮੈਨੂੰ ਲੱਗਦਾ ਵੀ ਕਾਲੀ ਮਾਤਾ ਦੇ ਪ੍ਰਮਾਤਮਾ ਦੇ ਦਰ ਨੂੰ ਪਰਵਾਨਾ ਵੀ ਮੰਨਦਾ ਹੋਣਾ। ਠੀਕ ਹੈ। ਆਪਾਂ ਸਾਰੇ ਪੰਜਾਬ ਦੇ ਵਾਸੀ ਹਾਂ ਤੇ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਗੁਰੂ ਘਰ ਆਪਣੇ ਵੰਡੇ ਆ। ਠੀਕ ਹੈ। ਧਾਰਮਿਕ ਸਥਾਨ ਕਿਸੇ ਦੇ ਪਰਸਨਲ ਹੈ ਜਾਂ ਵੰਡੇ ਹੋਏ ਆ। ਇਹਦੀ ਬੇਅਦਬੀ ਸਿਹਤ ਦੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ। ਵੀਰ ਜੀ ਨਹੀਂ, ਬਿਲਕੁਲ ਸੁਹਿਰਦ ਨਹੀਂ ਬੇਅਦਬੀ ਕਰਦਾ। ਔਰ ਮੇਰੀ ਆਤਮਾ ਅਜੇ ਵੀ ਇਹ ਗੱਲ ਕਹਿ ਰਹੀ ਹੈ ਵੀ ਇਹਦੀ ਪੂਰੀ ਜਾਣਕਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਕਦੀ ਵੀ ਸਿੱਖ ਸਾਈਕੀ ਮੰਦਿਰ ਦੀ ਬੇਅਦਬੀ ਕਿਉਂ ਕਰੇਗੀ? ਸਵਾਲ ਇਹ ਹੈ। ਔਰ ਸਾਡੇ ਮੰਦਿਰ ਨਾਲ ਦੁਸ਼ਮਣੀ ਥੋੜਾ ਆ। ਜੇ ਮੰਨ ਲਓ ਸਿੰਗਲਾ ਇਸ ਤਰੀਕੇ ਦਾ ਬਿਆਨ ਦਿੰਦਾ ਤੇ ਲੜਾਈ ਸਿੰਗਲੇ ਨਾਲ ਹੈ। ਜਿਹੜੇ ਜਿਵੇਂ ਪਰਵਾਨਾ ਜੀ ਨੇ ਕਹਿੰਦੇ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ ਨੇ, ਹਨਾ? ਉਹਦੇ ਵਿੱਚੋਂ ਇਹ ਦੇਖਣਾ ਪਏਗਾ ਵੀ ਪਰਸਨਲ ਸ਼ਿਵ ਸੈਨਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਸੱਚੀ ਮੁੱਚੀ। ਜਿਹੜਾ ਸਿੰਗਲਾ ਜਿਹੜੀ ਸ਼ਿਵ ਸੈਨਾ ਦਾ ਬਣਦਾ ਸੀ, ਉਹ ਸ਼ਿਵ ਸੈਨਾ ਵਾਲਿਆਂ ਨੇ ਇਹਨੂੰ ਕਈ ਸਾਲ ਪਹਿਲਾਂ ਦਾ ਕੱਢਿਆ। ਅੱਜ ਫੇਰ ਉਹਨਾਂ ਨੇ ਲੈਟਰ ਕੱਢਦਾ ਬਾਹਰ ਹੈ। ਮੈਨੂੰ ਸਰਕਾਰਾਂ ਹੀ ਸਮਝ ਨਹੀਂ ਆਉਂਦੀ, ਸਰਕਾਰਾਂ ਫੇਰ ਗਵਰਨਮੈਂਟ ਦੀ ਜਾਂਦੀਆਂ ਨੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਚਾਹਾਂਗਾ ਵੀ ਹੁਣ ਇਨ ਬਿਨ ਇਸੇ ਪ੍ਰਕਾਰ ਮੈਂ ਆਡੀਓ ਚਲਾ ਕੇ ਤੇ ਦੁਨੀਆ ਦੇ ਅੱਗੇ ਰੱਖਾਂ। ਬਹੁਤ ਬਹੁਤ ਮਿਹਰਬਾਨੀ ਹੈ ਪਰਵਾਨਾ ਜੀ। ਗੱਗੀ ਜੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਪਰਵਾਨਾ ਜੀ, ਧੰਨਵਾਦ ਜੀ ਮਖੂ ਸਾਹਿਬ। ਹੈਲੋ ਪਰਵਾਨਾ ਜੀ, ਮੈਂ ਕਿਹਾ ਪਰਵਾਨਾ ਜੀ। ਹਾਂਜੀ ਹਾਂਜੀ ਹਾਂਜੀ, ਗੱਗੀ ਪੰਡਤ ਜੀ ਵੀ ਲਾਈਨ ਤੇ ਨੇ ਤੇ ਆਪਾਂ ਤਿੰਨ ਭਰਾ ਗੱਲ ਕਰ ਰਹੇ ਹਾਂ ਜੀ। ਵੀਰ ਜੀ ਜੀ ਗੱਗੀ ਪੰਡਤ ਜੀ ਕਹਿੰਦੇ ਵੀ ਜੇ ਸਿੰਗਲੇ ਨਾਲ ਪਰਵਾਨੇ ਖੋਰਾਂ ਦੀ ਜਾਂ ਸਿੰਗਲੇ ਨਾਲ ਸਿੱਖ ਭਰਾਵਾਂ ਦੀ ਰੰਜਿਸ਼ ਸੀ ਜਾਂ ਉਹਦੇ ਬਿਆਨਾਂ ਤੋਂ ਕੋਈ ਦਿੱਕਤ ਸੀ, ਕਹਿੰਦੇ ਵੀ ਸਿੰਗਲੇ ਦਾ ਘਰ ਘੇਰਦੇ, ਸਿੰਗਲੇ ਨੂੰ ਘੇਰਦੇ, ਥਾਣਾ ਘੇਰਦੇ, ਕਚਹਿਰੀਆਂ ਘੇਰਦੇ, DC ਦਫ਼ਤਰ ਘੇਰਦੇ, ਕਹਿੰਦੇ ਮੰਦਿਰ ਦੀ ਬੇਅਦਬੀ ਕਰਨ ਦੀ ਕੀ ਲੋੜ ਆ? ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਫਤਿਹ ਬੁਲਾਵਾਂਗਾ ਚਲੋ ਗੱਗੀ ਪੰਡਤ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਦੇਖੋ ਵੀਰ ਜੀ, ਗੱਲ ਹੈ ਵੀ ਇਹ ਜਿਸ ਵੀਰ ਵੱਲੋਂ ਇਹ ਗੱਲ ਉਡਾ ਦਿੱਤੀ ਗਈ ਆ ਵੀ
ਪਰਵਾਨੇ ਨੇ ਮੰਦਿਰ ਦੀ ਬੇਅਦਬੀ ਕੀਤੀ ਆ, ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੱਠੇ ਨਹੀਂ। ਕਿਉਂਕਿ ਮੇਰੇ ਤੱਕ ਇਹ ਗੱਲਾਂ ਆ ਰਹੀਆਂ ਨੇ ਵੀ ਇਹ ਸੁਣਨ ਚ ਆ ਰਿਹਾ ਵੀ ਇਹੀ ਕਹਿ ਰਹੇ ਨੇ ਵੀ ਪਰਵਾਨੇ ਨੇ ਉੱਥੇ ਪਹੁੰਚਿਆ, ਕਾਲੀ ਮਾਤਾ ਦੇ ਮੰਦਿਰ ਦੇ ਉੱਪਰ ਪਹੁੰਚਿਆ, ਹੈ ਨਾ। ਸੋ ਬਿਲਕੁਲ ਜੀ। ਦੇਖੋ ਜਿਹੜਾ ਵੀ ਅੱਜ ਪਟਿਆਲੇ 'ਚ ਹੋਇਆ, ਦੇਖੋ ਇਕੱਠ ਹੋਣਾ ਸਿੰਘਾਂ ਦਾ, ਸੰਗਤ ਦਾ ਆਉਣਾ, ਉਹ ਸੁਭਾਵਿਕ ਸੀ। ਔਰ ਉਹ ਇਕੱਠ ਕੋਈ ਕਾਲੀ ਮਾਤਾ ਮੰਦਿਰ ਦੇ ਖਿਲਾਫ ਨਹੀਂ ਸੀ ਹੋਇਆ, ਉਹ ਇਕੱਠ ਨਾ ਹਿੰਦੂਆਂ ਦੇ ਖਿਲਾਫ ਹੋਇਆ ਸੀ, ਉਹ ਇਕੱਠ ਸੀਗਾ ਸ਼ਿਵ ਸੈਨਾ ਤੇ ਸਿੱਖਾਂ ਦੇ ਆਪਸੀ ਸੰਬੰਧ ਦੇ ਵਿੱਚ। ਉਹ ਕਿਸੇ ਮੰਦਿਰ ਜਾਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀਗਾ। ਪਰ 10 ਵਜੇ ਤੋਂ ਲੈ ਕੇ ਅਸੀਂ ਤਾਂ 4 ਵਜੇ ਤੱਕ ਦੂਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬੈਠੇ ਰਹੇ ਹਾਂ। ਉੱਥੇ ਬੈਠਣ ਦਾ ਸਾਡਾ ਇੱਕੋ ਇੱਕ ਮਕਸਦ ਸੀ, ਸਾਡਾ ਐਸਐਸਪੀ ਸਾਹਿਬ ਨਾਲ ਵਚਨ ਹੋਇਆ ਸੀ, ਔਰ ਉਹ ਵਚਨ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚ ਜਾਮਣ ਕਰਕੇ ਕੀਤਾ ਸੀ, ਔਰ ਉਹਨਾਂ ਦੇ ਦਫ਼ਤਰ 'ਚ ਕੀਤਾ ਸੀ ਵੀ ਉਹ ਕਹਿੰਦੇ ਵੀ ਅਸੀਂ ਮਾਰਚ ਨਹੀਂ ਨਿਕਲ ਦਿਆਂਗੇ। ਤੇ ਅਸੀਂ ਕਿਹਾ ਸੀ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾਮਣ ਹੋ ਕਹਿੰਦੇ ਆ ਵੀ ਅਸੀਂ ਵੀ ਰਵਾਂਗੇ ਪਟਿਆਲੇ 'ਚ, ਪਰ ਅਸੀਂ ਇੱਕ ਪੈਰ ਬਾਹਰ ਨਹੀਂ ਪੱਟਾਂਗੇ। ਉਹਨਾਂ ਨੇ ਮਾਰਚ ਨਹੀਂ ਨਿਕਲ ਦਿੱਤਾ ਤੇ ਅਸੀਂ ਉੱਥੋਂ ਪੈਰ ਬਾਹਰ ਨਹੀਂ ਪੱਟਿਆ। ਨਹੀਂ ਜੱਗੀ ਜੀ, ਮੈਨੂੰ ਇੱਕ ਜਵਾਬ ਤੇ ਦਿਓ, ਤੁਸੀਂ ਬਿਨਾਂ ਜਾਣਕਾਰੀ ਦੇ ਇੰਟਰਵਿਊ ਦਿੱਤੀਆਂ? ਨਹੀਂ ਜੀ, ਮੇਰੀ ਗੱਲ ਸੁਣੋ, ਇੰਟਰਵਿਊ ਨਹੀਂ, ਮੇਰੀ ਗੱਲ ਸੁਣੋ। ਜਿਹੜੇ ਬਾਕੀ ਲੋਕ ਡੀਅਰ ਪਾਰਕ ਸਨ, ਜਿਹੜੇ ਲੋਕ ਮਾਲ ਰੋਡ ਤੇ ਕਾਲੀ ਮਾਤਾ ਮੰਦਿਰ ਪਹੁੰਚੇ ਸੀ, ਫਿਰ ਉਹ ਕੌਣ ਸਨ ਪਰਵਾਨਾ ਜੀ? ਦੇਖੋ ਵੱਡੀ ਜੀ ਗੱਲ ਏਦਾਂ ਹੈ ਵੀ ਅਸੀਂ ਤਾਂ ਖੁਦ ਆਪਣੇ ਭਰਾਵਾਂ ਦਾ ਵਿਰੋਧ ਝੱਲਿਆ, ਆਪਣੀ ਸੰਗਤ ਦਾ ਵਿਰੋਧ ਝੱਲਿਆ ਵੀ ਕਹਿੰਦੇ ਉੱਥੇ ਗੋਲੀ ਚੱਲ ਗਈ ਜੀ, ਉੱਥੇ ਕਾਲੀ ਮਾਤਾ ਮੰਦਿਰ ਦੇ ਏਦਾਂ ਗੱਲਬਾਤ ਹੋ ਗਈ। ਸਗੋਂ ਅਸੀਂ ਉੱਥੇ ਬੈਠੇ ਇਹ ਗੱਲ ਕਹੀ